ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਜਾਂ ਆਬਾਮਾ ਕੇਅਰ ਜਾਂ ਮੈਡੀਕੇਅਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰੰਗੀ ਬੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਟਿਲਿਊਬ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 5 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਦੇ ਬਜਟ ਤੋਂ। ਸਰਕਾਰ ਨੇ ਬਜਟ ਪੇਸ਼ ਕਰ ਦਿੱਤਾ ਹੈ ਜੀ, ਵਿਰੋਧੀਆਂ ਨੇ ਇਨਕਾਰ ਦਿੱਤਾ। ਹਾਂਜੀ, ਦੇਖੋ, ਇੱਕ ਤਾਂ ਵੈਸੇ ਰੀਤ ਆ ਕਿ ਜੋ ਵੀ ਧਿਰ ਸੱਤਾ 'ਚ ਹੁੰਦੀ ਆ ਉਹਨੇ ਬਜਟ ਪੇਸ਼ ਕਰਨਾ। ਆਪਦੇ ਵੱਲੋਂ ਉਹਨੇ ਆਪਣੀਆਂ ਜੋ ਰਾਜਨੀਤਿਕ ਆਕਾਂਖਿਆਵਾਂ ਨੇ, ਜੋ ਉਹਨਾਂ ਨੂੰ ਵੋਟ ਮੁਖੀ ਨਤੀਜੇ ਮਿਲ ਸਕਦੇ ਆ, ਉਹਦੇ ਆਧਾਰ ਤੇ ਉਹਨਾਂ ਨੇ ਆਪਣੀਆਂ ਨੀਤੀਗਤ ਚੀਜ਼ਾਂ ਜਿਹੜੀਆਂ ਨੇ ਉਹ ਤਜਵੀਜ਼ ਕਰਨੀਆਂ ਨੇ ਜਾਂ ਉਹਨਾਂ ਦਾ ਪ੍ਰਬੰਧ ਕਰਨਾ ਹੈ। ਵਿਰੋਧੀ ਧਿਰ ਦੀ ਰੀਤ ਆ। ਮੈਂ ਤੇ ਏਡਾ ਹੋ ਗਿਆ, ਮੈਂ ਤੇ ਕਦੇ ਨਹੀਂ ਵੇਖਿਆ ਕਿ ਜਦੋਂ ਵਿਰੋਧੀ ਧਿਰ ਖੁਸ਼ ਹੋ ਕੇ ਆਖੇ ਕਿ ਜਾਓ ਯਾਰ, ਤੁਹਾਨੂੰ 10 ਚੋਂ 10 ਨੰਬਰ ਦਿੱਤੇ ਨੇ। ਇਹ ਰੀਤ ਤਾਂ ਹੁਣ ਇਹਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੋਇਆ ਅੱਜ, ਇਹਨੂੰ ਵਿਰੋਧੀ ਧਿਰ ਨੂੰ ਆਪਾਂ ਜੇ ਛੱਡ ਦਈਏ ਤਾਂ ਜਿਹੜਾ ਬਜਟ ਪੇਸ਼ ਕੀਤਾ ਚੀਮਾ ਸਾਹਿਬ ਨੇ, ਉਹਦੇ ਵਿੱਚ 1 ਘੰਟਾ ਤੇ 20 ਮਿੰਟ ਤੇ ਉਹ ਆਪਣੀਆਂ ਉਪਲਬਧੀਆਂ ਹੀ ਗਿਣਾਈ ਗਏ ਨੇ ਸਰਕਾਰ ਦੀਆਂ। ਠੀਕ ਹੈ ਜੀ। ਤਾਂ ਮਤਲਬ ਕਿ A to Z ਕੇ ਅਸੀਂ ਆਹ ਕੀਤਾ, ਅਸੀਂ ਆਹ ਕੀਤਾ, ਅਸੀਂ ਆਹ ਕੀਤਾ। ਪਰ ਜੇ ਸੈਕਟਰ ਵਾਈਜ਼ ਤੁਸੀਂ ਦੇਖੋਗੇ ਤਾਂ ਹੈਲਥ ਤੇ 5264 ਕਰੋੜ, 3.6 ਦਾ ਇਜ਼ਾਫਾ। ਜੇ ਕਾਨੂੰਨ ਤੇ ਨਿਆਂ, ਜਿੱਦਾਂ ਉਹ ਇਹਦੇ ਵਿੱਚ ਜਿਵੇਂ ਆ ਗਿਆ ਨਾ, ਲਾਅ ਆਰਡਰ ਤੇ ਜਸਟਿਸ ਆ ਗਿਆ, ਉਹਦੇ ਲਈ 10,523 ਕਰੋੜ, 7.2 ਦਾ ਇਜ਼ਾਫਾ। ਖੇਤੀਬਾੜੀ ਵਾਸਤੇ 13,764 ਕਰੋੜ, 9.37% ਦਾ ਇਜ਼ਾਫਾ। ਸਿੱਖਿਆ ਤੇ 16,987 ਕਰੋੜ, 11.5 ਦਾ ਇਜ਼ਾਫਾ। ਹੁਣ ਵੇਖੋ, ਇਹ ਜਿਹੜੇ ਬਜਟ ਨੇ ਨਾ, ਪੰਜਾਬ ਦੇ ਬਜਟ ਨੂੰ ਜੇ ਸਮਝਣਾ ਹੋਵੇ ਤੇ ਮੈਂ ਅੱਜ ਜਿੱਥੇ ਵੀ ਮੈਨੂੰ ਮੌਕਾ ਮਿਲਿਆ ਗੱਲ ਕਰਨ ਦਾ, ਮੈਂ ਉੱਥੇ ਇੱਕ ਖੇਤੀਬਾੜੀ ਦੀ ਮਿਸਾਲ ਦਿੱਤੀ ਹੈ, ਜਿੱਥੋਂ ਤੁਸੀਂ ਸੌਖੇ ਤਰੀਕੇ ਨਾਲ ਸਮਝ ਸਕਦੇ ਹੋ ਕਿ ਜਿਹੜੇ ਅੰਕੜੇ ਆ ਨਾ, ਇਹਨਾਂ ਅੰਕੜਿਆਂ ਦੀਆਂ ਕੁਝ ਪਰਤਾਂ ਨੇ, ਉਹਨਾਂ ਦੇ ਥੱਲੇ ਹਕੀਕਤ ਕੁਝ ਹੋਰ ਹੁੰਦੀ ਆ। ਮਸਲਨ ਮੈਂ ਇੱਥੇ ਵੀ ਖੇਤੀਬਾੜੀ, ਤਾਂ ਕਿ ਆਪਾਂ ਖੇਤੀਬਾੜੀ ਨਾਲ ਸਾਰੇ ਲੋਕ ਹੀ ਕਿਤੇ ਨਾ ਕਿਤੇ ਵਾਹ ਵਾਸਤਾ ਰੱਖਦੇ ਆ ਤੇ ਆਸਾਨੀ ਨਾਲ ਸਮਝ ਲੈ। ਹੁਣ ਤੁਹਾਨੂੰ 13,764 ਕਰੋੜ ਇਹ ਰੁਪਈਆ ਲੱਗਾ ਹੋਏਗਾ ਕਿ ਯਾਰ ਇਹ ਤਾਂ ਬਹੁਤ ਵੱਡੀ ਰਕਮ ਹੈ ਕਿਸਾਨਾਂ ਵਾਸਤੇ ਜੀ। 13,764 ਕਰੋੜ, ਕਿਉਂਕਿ ਆਪਣੀ ਜੇ ਆਪਾਂ ਦੇਖੀਏ ਤਾਂ 20 ਲੱਖ ਫਾਰਮਰ ਫੈਮਿਲੀ ਲਾ ਲਓ, ਉਹਦੇ ਹਿਸਾਬ ਨਾਲ ਤਾਂ ਕਿੰਨੀ ਜ਼ਿਆਦਾ ਬਣ ਗਈ। ਲੱਗਦੀ ਹੈ ਨਾ ਕਿ ਬਹੁਤ ਜ਼ਿਆਦਾ ਹੈ। 13,764 ਕਰੋੜ ਕੋਈ ਰਕਮ ਛੋਟੀ ਨਹੀਂ ਹੈ। ਬਟ ਹੁਣ ਜਦੋਂ ਇਹਨੂੰ ਤੁਸੀਂ ਦੇਖੋਗੇ ਤਾਂ ਇਹਦੇ ਚੋਂ 9330 ਕਰੋੜ ਰੁਪਏ ਤੇ ਸਬਸਿਡੀ ਤੇ ਕੱਢ ਦਿਓ, ਬਿਜਲੀ ਸਬਸਿਡੀ ਤੇ, ਯਾਨੀ ਲਗਭਗ 10,000 ਕਰੋੜ ਰੁਪਈਆ ਤਾਂ ਇਹ ਰਾਈਟ ਆਫ ਕਰ ਦਿਓ ਨਾ ਇਹਦੇ ਚੋਂ। ਕਿੰਨਾ ਰਹਿ ਗਿਆ? ਪਿੱਛੇ ਰਹਿ ਗਿਆ 3,000 ਜੀ। 13,764 ਕਰੋੜ ਚ ਆਪਾਂ ਮੋਟਾ ਲਾ ਕੇ ਚੱਲਦੇ ਆ 3,000 ਕਰੋੜ, ਤੇ ਉਹਦੇ ਵਿੱਚੋਂ 2,000 ਕਰੋੜ ਤਨਖਾਹ ਡਿਪਾਰਟਮੈਂਟ ਦੀਆਂ ਪੈਨਸ਼ਨਾਂ ਦਿਓਗੇ ਕਿ ਨਹੀਂ?
ਰਹਿ ਗਿਆ ਇੱਕ, ਉਹਦੇ ਵਿੱਚ 467 ਕਰੋੜ ਰੁਪਈਆ ਆ ਗਿਆ ਗੰਨੇ ਵਾਲਿਆਂ ਦਾ। ਠੀਕ ਹੈ ਜੀ। ਜੀ ਬਾਕੀ ਆ ਗਿਆ 500 ਕੁਝ ਕਰੋੜ ਰੁਪਈਆ ਜਿਹੜਾ ਡਾਈਵਰਸਿਫਿਕੇਸ਼ਨ ਵਾਸਤੇ, ਮਤਲਬ ਕਿ ਪੂਰਾ ਪੂਰਾ ਹਿਸਾਬ ਕਿਤਾਬ ਹੈ। ਇਹ ਝਾਕ ਛੱਡ ਦਿਓ ਕਿ ਇਹ ਆਪਣੇ ਪੱਧਰ ਤੇ MSP ਦੇ ਦੇਣਗੇ ਜਾਂ ਡਾਈਵਰਸਿਫਿਕੇਸ਼ਨ ਤੇ ਵੀ ਬਹੁਤ ਵੱਡੇ ਪੱਧਰ ਤੇ ਕੰਮ ਕਰ ਲੈਣਗੇ। ਯਾਨੀ ਇਹਨੂੰ ਬੋਲਦੇ ਆ ਡੰਗ ਟਪਾਓ। ਪਰ ਇਹ ਸਾਰੇ ਸੈਕਟਰਾਂ ਦਾ ਇਹੀ ਹਾਲ ਹੈ ਜੀ। ਇਹਨੂੰ ਬਸ ਮਤਲਬ ਕਿ ਇੱਥੇ ਛੱਡ ਦਿਓ ਕਿ ਠੀਕ ਠਾਕ ਹੈ ਯਾਰ, ਕਿਉਂਕਿ ਆਪਾਂ ਵਿਰੋਧੀ ਧਿਰ ਨਹੀਂ ਆ, ਆਪਾਂ ਨਿਊਟਰਲ ਰਹਿ ਕੇ ਸੋਚੀਏ ਤਾਂ ਬਸ ਠੀਕ ਠਾਕ ਹੈ ਯਾਰ। ਟਰੱਕਾਂ ਤੇ ਲਿਖਿਆ ਹੁੰਦਾ ਸੀ ਚੱਲ ਰਾਣੀਏ ਤੇਰਾ ਰੱਬ ਰਾਖਾ। ਹਾਂਜੀ ਹਾਂਜੀ, ਇਹ ਬਸ ਰੱਬ ਰਾਖਾ ਹੀ ਆ ਜ਼ਰੂਰ, ਰੱਬ ਰਾਖਾ। ਇਹਦੇ ਵਿੱਚ ਕੋਈ ਇਹਨਾਂ ਦੇ ਮੂੰਹ ਸੁਣੋਗੇ ਤੇ ਤੁਹਾਨੂੰ ਲੱਗੇਗਾ ਕਿ ਬਜਟ ਨਹੀਂ, ਇਹ ਤੇ ਕ੍ਰਾਂਤੀ ਹੈ। ਹਾਂਜੀ ਹਾਂਜੀ, ਜੇ ਇਹਨੂੰ ਸਮਝੋਗੇ ਤੇ ਫਿਰ ਤੁਹਾਨੂੰ ਲੱਗੇਗਾ ਕ੍ਰਾਂਤੀ ਨਹੀਂ, ਭ੍ਰਾਂਤੀ ਹੈ। ਹਿੰਦੀ ਦਾ ਇੱਕ ਸ਼ਬਦ ਹੈ ਭ੍ਰਾਂਤੀ, ਭਰਮ ਜੀ। ਤਾਂ ਬਸ ਇਹੀ ਚੀਜ਼ਾਂ ਨੇ। ਤਾਂ ਖੈਰ ਗੱਲ ਇਹ ਆ ਕਿ ਜੇ ਪੰਜਾਬ ਦੀ ਇਕਨੋਮੀ ਦਾ ਹਾਲ ਵੇਖਣਾ ਹੋਵੇ ਨਾ, ਚੁੱਪ ਕਰਕੇ ਜਾਓ ਕਿ ਰਾਜਕੋਸ਼ੀ ਘਾਟਾ ਕੀ ਹੈ। ਜੀ ਜੀ, ਰਾਜਕੋਸ਼ੀ ਘਾਟਾ 30,600 ਨਹੀਂ 30,464 ਕਰੋੜ ਦਾ ਦਿਖਾਇਆ ਇਹਨਾਂ ਨੇ ਸ਼ਾਇਦ। ਠੀਕ ਹੈ ਜੀ। ਜਿਹੜਾ ਕਿ ਪਿਛਲੇ ਫਿਸਕਲ ਡੈਫਿਸਿਟ ਦੇ ਨਾਲੋਂ ਤਕਰੀਬਨ 6,000 ਕਰੋੜ ਜ਼ਿਆਦਾ ਹੈ, ਯਾਨੀ 23,198 ਕਰੋੜ ਦੇ ਮੁਕਾਬਲੇ ਕਿੱਥੇ ਚਲਾ ਗਿਆ? 30,464 ਕਰੋੜ ਤੇ। आज ये हकीकत जी। फिस्कल डेफिसिट का मतलब कि जो तुहाडा खर्च है आमदन के मुकाबले ओदा इन्ना वड्डा पाड़ा है, यानी हर एक साल 6,000 7,000 8,000 करोड़ इस तरह पाड़ा वाधा तुरया जाना जरूर। तुहाडी बोरिंग होर वधदी जानी है जी जी, इंटरस्ट तुहाडा होर वधदा जाना है। तां कुल जिहड़ा कर्जा तुहाडा 25 ਦੇ ਮਾਰਚ ਦੇ ਵਿੱਚ ਤੁਹਾਡਾ ਉਹ ਤਕਰੀਬਨ ਅੰਦਾਜ਼ਨ 3.25 ਲੱਖ ਕਰੋੜ ਦਾ ਪਹੁੰਚ ਜਾਏਗਾ। ਠੀਕ ਹੈ ਨਾ ਜੀ। ਸੋ ਇਸ ਕਰਕੇ ਜੋ ਬੋਰੋਇੰਗ ਦੀ ਇਹਨਾਂ ਦੀ ਪ੍ਰੋਜੈਕਸ਼ਨ ਹੈ, ਪ੍ਰੋਜੈਕਟਡ ਜਿਹੜਾ ਆਪਾਂ ਕਹਿ ਲਈਏ ਬੋਰੋਇੰਗ ਫਿਗਰ ਹੈ, ਉਹ ਜਿਹੜਾ 38,331 ਕਰੋੜ ਦਾ ਹੈ, ਮੁਕਾਬਲਤਨ ਪਿਛਲੇ ਵਰੇ 36,000 ਕਰੋੜ ਦੇ। ਇਹ ਵੱਧ ਵੀ ਸਕਦਾ, ਯਾਨੀ ਇੱਕ ਪ੍ਰੋਜੈਕਸ਼ਨ ਹੈ ਜੀ। ਤਾਂ ਅੰਦਾਜ਼ਾ ਲਾ ਲਓ ਕਿ ਲਗਭਗ 40,000 ਕਰੋੜ ਤੇ ਪੱਕੀ ਬੋਰੋਇੰਗ ਹੈ ਹੀ ਆ। ਇਨ ਕੇਸ ਨਹੀਂ ਸਰਦਾ ਤਾਂ ਮਤਲਬ ਕਿ ਇਧਰੋਂ ਉਧਰੋਂ ਉਸ ਟੀਚੇ ਨੂੰ ਵਧਾਇਆ ਵੀ ਜਾ ਸਕਦਾ ਹੈ ਜੀ। ਸੋ ਹਕੀਕਤ ਇਹ ਹੈ। ਤਾਂ ਠੀਕ ਹੈ ਬਈ, ਮਤਲਬ ਕਿ ਸੈਂਕਸ਼ਨ ਕਰ ਦਿੱਤਾ ਪੈਸਾ, ਇਹਨੂੰ ਕਰ ਦਿੱਤਾ, ਉਹਨੂੰ ਕਰ ਦਿੱਤਾ, ਪਰ ਇਹਦੇ ਚ ਉਹ ਜੋ ਆਪਾਂ ਸੋਚਦੇ ਆ ਕਿ ਯਾਰ ਆਹ ਹੋਣਾ ਚਾਹੀਦਾ, ਹੋਣਾ ਚਾਹੀਦਾ। ਮੈਂ ਕਰ ਰਿਹਾ ਸੀਗਾ ਗੱਲਾਂ ਬਹੁਤ ਨੇ ਬਜਟ ਬਾਰੇ, ਮੂੰਹ ਜ਼ਬਾਨੀ, ਕਿਉਂਕਿ ਘੰਟਾ 2 ਘੰਟੇ ਮੱਥੇ ਮਾਰ ਲਓ, ਮੂੰਹ ਜ਼ਬਾਨੀ ਸਭ ਕੁਝ ਯਾਦ ਹੋ ਜਾਂਦਾ ਹੈ ਜੀ ਜੀ। ਮੈਂ ਦੇਖ ਰਿਹਾ ਸੀਗਾ ਰੋਜ਼ਗਾਰ ਸਿਰਜਣਾ ਤੇ ਸਿਖਲਾਈ ਵਾਸਤੇ 46 ਕਰੋੜ ਰੁਪਇਆ ਰੱਖਿਆ, ਸਿਰਫ ਡਰੱਗ ਵਾਸਤੇ 70 ਕਰੋੜ ਰੁਪਇਆ ਸਿਰਫ, ਸਪੋਰਟਸ ਦਾ 232 ਕਰੋੜ ਹੈ। ਇਹ ਮੈਂ ਮੂੰਹ ਜ਼ਬਾਨੀ ਤੁਹਾਨੂੰ ਦੱਸ ਰਿਹਾ, 232 ਕਰੋੜ ਹੈ। ਹੋ ਸਕਦਾ ਕੋਈ ਥੋੜਾ ਬਹੁਤਾ ਇੱਧਰ ਉੱਧਰ ਹੋ ਗਿਆ ਹੋਵੇ। 232 ਕਰੋੜ ਹੈ ਤੇ ਉਹਦੇ ਚੋਂ ਜੋ ਸਪੋਰਟਸ ਨਰਸਰੀਆਂ ਬਣਾਉਣੀਆਂ ਉਹਦੇ ਵਾਸਤੇ ਸਿਰਫ 50 ਕਰੋੜ ਰੁਪਏ। ਤਾਂ ਮਤਲਬ ਕਿ ਡਰੱਗ ਵਰਗਾ ਮੁੱਦਾ ਜਿਹੜਾ ਭਖਦਾ ਮੁੱਦਾ ਹੈ, ਉਹਦੇ ਤੇ 70 ਕਰੋੜ ਰੁਪਈਆ ਉਹੀ ਆ। ਜੀਭ ਵਾਲੀਆਂ ਗੋਲੀਆਂ ਦੇ ਦਿਓ ਜੀ, ਓਟਸ ਸੈਂਟਰ ਜਿਹੜੇ ਚੱਲਦੇ ਆ ਉਹਨਾਂ ਨੂੰ ਚਲਾਈ ਰੱਖੋ, ਸਟਾਫ ਨੂੰ ਤਨਖਾਹਾਂ ਦੇ ਦਿਓ, ਵਗੈਰਾ ਵਗੈਰਾ, ਹੋਰ ਕੁਛ ਨਹੀਂ ਹੈ। ਖੇਤੀਬਾੜੀ 'ਚ ਜੋ ਚੱਲ ਰਿਹਾ ਉਹੀ ਚੱਲਣਾ ਹੈ ਜੀ ਜੀ, ਕੁਝ ਨਹੀਂ ਨਵਾਂ ਹੋਣਾ ਇਸ ਸਾਲ, ਕੋਈ ਉਮੀਦ ਨਹੀਂ। ਮਤਲਬ ਕਿ ਜੇ ਆਪਾਂ ਆਖੀਏ ਕਿ ਚਲੋ MSP ਨਾ ਸਹੀ, ਇਹ ਭਾਵ ਅੰਤਰ ਲੈ ਆਉਣਗੇ ਕਿ ਜੇ ਬਾਜ਼ਾਰ ਦੇ ਵਿੱਚ MSP ਦੇ ਮੁਕਾਬਲੇ ਘੱਟ ਰਕਮ ਤੇ ਵਿਕੀ ਆ ਫਸਲ ਜਿੰਸ, ਤੇ ਉਹਦਾ ਕੋਈ 100-200 ਦਾ ਜੇ ਕੋਈ ਫਰਕ ਹੈ ਤੇ ਪੂਰਾ ਕਰ ਦੇਣਗੇ, ਉਹ ਵੀ ਨਹੀਂ, ਕਿਉਂਕਿ ਕੰਮ ਪੂਰਾ ਟਾਈਟ ਆ ਜੀ। ਅੱਖ ਨੂੰ ਜੋ ਮਰਜ਼ੀ ਕਹੀ ਜਾਣ, ਠੀਕ ਹੈ ਨਾ। ਇਹ ਅੱਧਾ ਖਾਲੀ ਗਲਾਸ ਹੈ, ਅੱਧਾ ਭਰਿਆ ਗਲਾਸ ਹੈ। ਨਵਾਂ ਟੈਕਸ ਕੋਈ ਲਾਇਆ ਨਹੀਂ ਹੈ, ਡੰਗ ਆਪਣਾ ਟਪਾਈ ਜਾਂਦੇ ਆ।
ਹੁਣ ਜੇ ਤਾਂ ਤੁਸੀਂ ਸਮਰਥਕ ਹੋ ਕੱਟੜ ਜੀ ਤੇ ਜ਼ੋਰਦਾਰ ਇੱਕ ਨਾਰਾ ਲਾ ਸਕਦੇ ਹੋ, ਭਗਵੰਤ ਮਾਨ ਜ਼ਿੰਦਾਬਾਦ। ਤੇ ਜੇ ਤੁਸੀਂ ਸੱਚਮੁੱਚ ਪੰਜਾਬ ਦੇ ਫਿਕਰਮੰਦ ਹੋ, ਫਿਕਰਮੰਦੀ ਇਸ ਪੱਖ ਤੋਂ ਕਰ ਲਓ ਕਿ ਬਾਈ ਤੁਹਾਡਾ ਜਿਹੜਾ ਪ੍ਰੋਜੈਕਟਡ ਬੋਰੋਇੰਗ ਹੈ ਉਹ ਲਗਭਗ 40,000 ਕਰੋੜ ਤੇ ਚੱਲ ਗਿਆ। 2 ਸਾਲਾਂ ਚ 67,000 ਕਰੋੜ ਰੁਪਈਆ ਕਰਜ਼ਾ ਚੁੱਕਿਆ ਗਿਆ। ਤਾਂ ਕਰਜ਼ਾ ਜਿਹੜਾ ਹੈ ਉਹ ਇੰਨਾ ਜ਼ਿਆਦਾ ਵੱਧ ਗਿਆ ਕਿ GSTP ਦਾ ਸਾਡਾ ਲਗਭਗ 50% ਹੋ ਗਿਆ। ਹੁਣ ਗਾਂ ਅਸੀਂ ਕਿੱਧਰ ਨੂੰ ਭੱਜਣਾ, ਇਹ ਬਾਈ ਸੋਚ ਵਿਚਾਰ ਲੈਣ ਸਾਰਾ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ, ਕਾਂਗਰਸੀ ਵਿਧਾਇਕਾਂ ਦੇ ਖਿਲਾਫ ਜਿਹੜਾ ਮਾਮਲਾ ਉਹ ਕਮੇਟੀ ਕੋਲ ਭੇਜਿਆ ਗਿਆ ਜੀ। ਹਾਂਜੀ, ਇਹ ਜਿਹੜੀ ਦੂਜੇ ਦਿਨ ਦੀ ਕਾਰਵਾਈ ਦੇ ਦੌਰਾਨ ਲਾਲਾ ਹੋਈ ਸੀਗੀ, ਜਿਹੜੇ ਦਿਨ ਨੂੰ ਆਪਾਂ ਜਿੰਦਰੇ ਵਾਲਾ ਦਿਨ ਕਿਹਾ ਪੰਜਾਬ ਦੇ ਵਿੱਚ, ਕਿ ਪੰਜਾਬ ਦੀ ਪੋਲਿਟਿਕਸ ਦੇ ਇਤਿਹਾਸ ਦੇ ਵਿੱਚ ਇੱਕ ਜਿੰਦਰੇ ਵਾਲਾ ਦਿਨ ਵੀ ਆਇਆ। ਤੇ ਜਿੰਦਰੇ ਵਾਲੇ ਦਿਨ ਦੀ ਜਿਹੜੀ ਗੱਲ ਆ ਉਹਦੇ ਵਿੱਚ ਵੇਖੋ ਕੀ ਹੈ ਕਿ ਸਭ ਕੁਝ ਆਪਾਂ ਹੁਣ ਜਿਹੜਾ ਦੇਖ ਲਿਆ ਉਹ ਕੋਈ ਗੁੱਝਾ ਨਹੀਂ ਹੈਗਾ, ਉਹਦਾ ਰਿਪੀਟ ਕਰਨ ਦਾ ਕੋਈ ਤੁਕ ਨਹੀਂ ਹੈਗਾ। ਪਰ ਉਸ ਤੋਂ ਪਹਿਲਾਂ ਜੋ ਕਾਂਗਰਸੀਆਂ ਨੇ ਕੀਤਾ ਸੀਗਾ ਭਾਸ਼ਣ ਦੇ ਦੌਰਾਨ, ਜਦੋਂ ਰਾਜਪਾਲ ਨੇ ਐਡਰੈਸ ਕੀਤਾ, ਤਾਂ ਉਹਦੇ ਤੇ ਕੀ ਹੋਇਆ ਕਿ ਸੁਨੀਲ ਜਾਖੜ ਦੇ ਭਤੀਜੇ ਨੂੰ ਛੱਡ ਦਿਓ, ਉਹ ਤੇ ਬਸ ਐਵੇਂ ਹੁਣ ਨਾਂ ਦਾ ਹੀ ਕਾਂਗਰਸੀ ਆ, ਦਿਲ ਤੇ ਉਹਨਾਂ ਦਾ ਜਿਹੜਾ ਉਹ ਸੰਗ ਲਈ ਧੜਕਦਾ ਅੱਜ ਕੱਲ, ਦਕ ਦਕ ਕਰਨੇ ਲਗਾ ਤੇ ਜੀਆ ਮੁਰਾ ਡਰਨੇ ਲਗਾ। ਡਰ ਕਾਹਦਾ ਜੀ? ਗੱਲ ਇਹ ਆ ਕਿ ਉਹਨਾਂ ਦਾ ਦਿਲ ਤੇ ਧੱਕ ਧੱਕ ਕਰੀ ਜਾਂਦਾ ਆ ਭਾਜਪਾ ਲਈ, RSS ਲਈ। ਉਹਨੂੰ ਛੱਡ ਕੇ ਸੰਦੀਪ ਜਾਖੜ ਤੋਂ ਛੁੱਟ ਜਿੰਨੇ ਕਾਂਗਰਸੀ ਆ ਸਾਰਿਆਂ ਦਾ ਮਾਮਲਾ ਪ੍ਰੀਵਿਲੇਜ ਕਮੇਟੀ ਕੋਲ ਭੇਜ ਦਿੱਤਾ ਨੇ। ਠੀਕ ਹੈ ਜੀ। ਹੁਣ ਮਤਲਬ ਕਿ ਉਹਦੇ ਚ ਵੇਖਿਆ ਜਾਊਗਾ ਕਿ ਜੇ ਇਹਨਾਂ ਨੇ ਰੂਲ ਅਨੁਸਾਰ ਕੋਈ ਮਸਲਾ ਉਹੋ ਜਿਹਾ ਖੜਾ ਕੀਤਾ ਜਿਹਦੇ ਨਾਲ ਸਦਨ ਦੀ ਤੋਹੀਨ ਹੋਈ ਆ, ਰਾਜਪਾਲ ਦੀ ਤੋਹੀਨ ਹੋਈ ਆ, ਇਹਨਾਂ ਦਾ ਹਾਲ ਉਹੀ ਕੀਤਾ ਜਾ ਸਕਦਾ ਜਿਵੇਂ ਉੱਤੇ ਉਹ ਸਪੀਕਰ ਬਿੜਲਾ ਸਾਹਿਬ ਹੋਰੀ ਤੇ ਧਨਖੜ ਸਾਹਿਬ ਹੋਰੀ ਕਰਦੇ। ਠੀਕ ਹੈ ਜੀ। ਸਸਪੈਂਸ਼ਨ ਵੀ ਹੋ ਸਕਦੀ ਹੈ, ਦੋਸ਼ ਮੁਕਤੀ ਵੀ ਹੋ ਸਕਦੀ, ਕੁਝ ਵੀ ਹੋ ਸਕਦਾ ਹੈ। ਪਰ ਮਸਲਾ ਇਹ ਆ ਕਿ ਠੀਕ ਆ, ਕਾਂਗਰਸੀਆਂ ਨੇ ਜੋ ਕੀਤਾ ਮੈਂ ਆਪ ਉਹਦੇ ਨਾਲ ਸਹਿਮਤ ਨਹੀਂ ਆ। ਤੁਸੀਂ ਕਿਸਾਨਾਂ ਦੀ ਗੱਲ ਕਰਨੀ ਆ, ਤੁਸੀਂ ਕਾਸੇ ਦੀ ਵੀ ਗੱਲ ਕਰਨੀ ਆ, ਤੁਹਾਨੂੰ ਜਦੋਂ ਉਦਣ ਵੀ ਜਿੱਦਣ ਰੌਲਾ ਪਿਆ ਜਿੰਦਰਿਆਂ ਵਾਲਾ, ਜੈ ਸ਼ੰਕਰ ਰੋੜੀ ਹੋਰਾਂ ਨੇ, ਡਿਪਟੀ ਸਪੀਕਰ ਨੇ ਜਿਹੜੇ, ਉਹਨਾਂ ਨੇ ਕਿਹਾ ਕਿ 20 ਮਿੰਟ ਦਿੰਦੇ ਆ ਰਾਜਾ ਜੀ, ਤੁਸੀਂ ਬੋਲੋ। ਹਾਂਜੀ ਹਾਂਜੀ, ਉਹਨਾਂ ਨੇ ਕਿਹਾ ਸੀ। ਇਹ 20 ਮਿੰਟ ਦੇ ਵਿੱਚ ਤੇ ਸਾਰੀ ਕਿਸਾਨੀ ਦੀ ਤੁਸੀਂ ਗਾਥਾ ਰੱਖ ਸਕਦੇ ਹੋ, ਤੇ ਜੇ ਨਹੀਂ ਤਾਂ ਫਿਰ ਇਹ ਤਾਂ ਤੁਸੀਂ ਸੋਚੋ, ਤੁਹਾਡੀ ਰਣਨੀਤੀ ਆ। ਚਲੋ ਕਾਂਗਰਸੀਆਂ ਨੇ ਜੋ ਕੋਈ ਗਲਤੀ ਕੀਤੀ ਆ ਉਹਦੀ ਭੁਗਤਣ, ਅਸੀਂ ਕੋਈ ਉਹਨਾਂ ਦੇ ਵਕੀਲ ਨਹੀਂ ਹੈਗੇ, ਪਰ ਜਿਹੜਾ ਦੋਸ਼ ਮੁੱਖ ਮੰਤਰੀ ਤੇ ਲੱਗਦਾ ਹੈ ਵੀ ਇਹਨੇ ਸੁਖਵਿੰਦਰ ਕੋਟਲੀ ਜਿਹੜੇ ਵਿਧਾਇਕ ਨੇ ਐਸੀ ਭਾਈਚਾਰੇ ਤੋਂ, ਮੁੱਖ ਮੰਤਰੀ ਨੇ ਆਖਿਆ ਕਿ ਇਹਨੂੰ ਕੀ ਦੌਰਾ ਪੈ ਗਿਆ, ਇਹਨੂੰ ਛਿੱਤਰ ਭੰਗਾਓ। ਹਾਂਜੀ ਹਾਂਜੀ, ਕੱਲ ਵੀ ਗੱਲ ਕੀਤੀ ਸੀ। ਨਹੀਂ ਤੇ ਫਿਰ ਕੀ ਇਹ ਹਾਰ ਪਾਇਆ? ਇਹ ਤੋਹੀਨ ਨਹੀਂ ਹੈ ਜੀ? ਇਹ ਮਾਮਲਾ ਪ੍ਰੀਵਿਲੇਜ ਕਮੇਟੀ ਕੋਲ ਨਹੀਂ ਜਾਣਾ ਚਾਹੀਦਾ? ਪ੍ਰੀਵਿਲੇਜ ਕਮੇਟੀ ਕੋਲ ਜਾਣਾ ਚਾਹੀਦਾ ਕਿ ਨਹੀਂ? ਉਹ ਘੋਖੇ ਕਿ ਕੀ ਸੱਚਮੁੱਚ ਅਜਿਹੇ ਸ਼ਬਦ ਵਰਤੇ ਗਏ ਨੇ? ਤੇ ਭਗਵੰਤ ਮਾਨ ਬਾਰੇ ਤੇ ਆਪਾਂ ਨੂੰ ਪਤਾ ਹੈ, ਜਦੋਂ ਇਹ ਬੋਲਦੇ ਨੇ ਇਹਨਾਂ ਦਾ ਆਪਣੇ ਸ਼ਬਦਾਂ ਤੇ ਕੋਈ ਕੰਟਰੋਲ ਨਹੀਂ ਜਿਉਂਦਾ। ਤੇ ਜਿਸ ਤਰ੍ਹਾਂ ਇਹ ਉਦਣ ਗੁੱਸੇ ਚ ਆਏ ਤੇ ਆਖਣ ਡਿਆ ਸੀ ਉਂਗਲਾਂ ਦੇ ਨਾਲ ਕਿ ਮੇਰੀਆਂ ਅੱਖਾਂ ਚ ਅੱਖਾਂ ਪਾ, ਮੈਨੂੰ ਤੇ ਇਹ ਡਰ ਸੀ ਕਿ ਆਪਣੀਆਂ ਉਂਗਲਾਂ ਆਪਣੀਆਂ ਅੱਖਾਂ ਚ ਨਾ ਠੋਕ ਦੇਣਾ। ਹਾਂਜੀ, ਹੋਰ ਆਪਾਂ ਗਵਾ ਪੈਂਦੇ ਕਈ ਵਾਰੀ। ਬਿਲਕੁਲ, ਮੈਂ ਬੜਾ ਡਰਪੋਕ ਆਦਮੀ ਜੀ। ਮੈਂ ਤੇ ਜਦੋਂ ਅੱਖਾਂ ਕੱਢਦੇ ਆ ਨਾ, ਮੈਨੂੰ ਬਹੁਤ ਡਰ ਲੱਗਦਾ ਹੈ। ਏਦਾਂ ਲੱਗਦਾ ਇਹ ਅੱਖਾਂ ਨਹੀਂ ਕੱਢ ਰਹੇ, ਇਹ ਸਾਡੀਆਂ ਅੱਖਾਂ ਕੱਢਣ ਨੂੰ ਫਿਰਦੇ ਨੇ, ਬੰਨੇ ਹੋ ਜਾਓ। ਤਾਂ ਖੈਰ ਗੱਲ ਇਹ ਹੈ ਕਿ ਜੇ ਤੁਸੀਂ ਸਜ਼ਾ ਦੇਣੀ ਹੈ ਕਾਂਗਰਸੀਆਂ ਨੂੰ ਜਿੱਥੇ ਉਹ ਗਲਤ ਨੇ, ਕੋਈ ਚੱਕਰ ਨਹੀਂ ਹੈਗਾ। ਜੇ ਉਹਨਾਂ ਤੇ ਮਾਮਲਾ ਬਣਦਾ ਹੈ ਕਿ ਉਹਨਾਂ ਨੇ ਕੋਈ ਤੋਹੀਨ ਕੀਤੀ ਹੈ, ਕਿਸੇ ਕਿਸਮ ਦਾ ਰੂਲ ਤੋੜਿਆ ਹੈ, ਰੂਲ ਬੁੱਕ ਤੋਂ ਗਾਂਹ ਜਾ ਕੇ, ਤਾਂ ਫਿਰ ਇਹ ਵੀ ਵਿਚਾਰ ਲਵੋ। ਇਹ ਵੀ ਮਾਮਲਾ ਜਿਹੜਾ ਉਹ ਮਰਿਆਦਾ ਕਮੇਟੀ ਕੋਲ ਜਾਣਾ ਚਾਹੀਦਾ, ਵੇਖਣਾ ਚਾਹੀਦਾ, ਕਿਉਂਕਿ ਉੱਥੇ ਵੀ ਤੇ ਇੱਕ ਨੁਮਾਇੰਦੇ ਦੀ ਇਨਸਲਟ ਹੋਈ ਹੈ ਨਾ। ਤੋਹੀਨ ਤਾਂ ਤੋਹੀਨ ਹੈ ਉਸਤਾਦ।
ਚਾਹੇ ਉਹ ਰਾਜਪਾਲ ਦੀ ਆ ਤੇ ਚਾਹੇ ਫਿਰ ਇੱਕ ਆਮ ਨੁਮਾਇੰਦੇ ਦੀ ਆ। ਨੁਮਾਇੰਦਾ ਵੀ ਮੈਂ ਕੱਲ ਵੀ ਤੁਹਾਨੂੰ ਕਿਹਾ ਸੀਗਾ ਕਿ ਇਹਨਾਂ ਦੇ ਕੋਈ ਫੁੰਮਣ ਨਹੀਂ ਲੱਗੇ ਹੋਏ। ਇਹ ਵੀ ਐਮਐਲਏ ਜਿੱਤ ਕੇ ਗਿਆ ਤੇ ਅਗਲਾ ਵੀ ਐਮਐਲਏ ਜਿੱਤ ਕੇ ਆਇਆ। ਫਰਕ ਸਿਰਫ ਇਹ ਹੈ ਕਿ ਗਾਂ ਉੱਥੇ ਕੋਈ ਸਪੀਕਰ ਬਣ ਗਿਆ, ਕੋਈ ਮੰਤਰੀ ਬਣ ਗਿਆ ਤੇ ਕੋਈ ਬਾਏ ਲੱਕ ਕਹਿ ਲਓ ਕਿ ਮੁੱਖ ਮੰਤਰੀ ਵੀ ਬਣ ਗਿਆ। ਬਾਏ ਲੱਕ ਕਹਿਣ ਪਿੱਛੇ ਮੇਰੀ ਆਪਣੀ ਕਹਿ ਲਓ ਕਿ ਧਾਰਨਾ ਹੈ ਜੀ। ਖੈਰ ਉਹ ਸਾਰਾ ਕੁਝ ਹੋ ਗਿਆ, ਠੀਕ ਹੈ, ਪਰੰਤੂ ਜੇ ਕਿਸੇ ਨੇ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਉਲੰਘਣਾ ਕੀਤੀ ਹੈ ਤਾਂ ਮੈਨੂੰ ਲੱਗਦਾ ਕਿ ਸਪੀਕਰ ਨੂੰ ਨਿਰਪੱਖ ਢੰਗ ਦੀ ਇੱਕ ਭੂਮਿਕਾ ਨਿਭਾ ਕੇ ਮਾਮਲਾ ਜਿਹੜਾ ਕਮੇਟੀ ਕੋਲ ਭੇਜਣਾ ਚਾਹੀਦਾ। ਜੀ ਬਿਲਕੁਲ। ਜਦੋਂ ਆਰਟਿਸਟ ਹੁੰਦੇ ਸੀ ਮਾਨ ਸਾਹਿਬ ਉਦੋਂ ਤਾਂ ਇੱਕ ਹਲਕੀ ਜਿਹੀ ਸਮਾਈਲ ਰੱਖਦੇ ਸੀ ਚਿਹਰੇ ਦੇ ਉੱਤੇ। ਹੁਣ ਤਾਂ ਕਈ ਵਾਰੀ ਤੇਵਰ ਉਹਨਾਂ ਦੇ ਚਿਹਰੇ ਤੇ ਬੜੇ ਖਤਰਨਾਕ ਹੁੰਦੇ ਮਿੰਟੂ ਜੀ। ਨਹੀਂ, ਇਹ ਤੇਵਰ ਬਦਲ ਜਾਂਦੇ ਹੁੰਦੇ ਆ। ਅਸਲ ਵਿੱਚ ਕੀ ਹੈ ਕਿ ਇਹ ਹੰਕਾਰ ਹੁੰਦਾ ਨਾ, ਜਿਹੜਾ ਪਾਵਰ ਦਾ ਹੁੰਦਾ, ਸੱਤਾ ਦਾ ਹੁੰਦਾ। ਜੀ। ਜਿਹੜਾ ਸੱਤਾ ਚ ਆ ਕੇ ਪਾਵਰ ਚ ਰਹਿ ਕੇ ਉਹ ਸਮੈਲਾ ਰੱਖਣ ਲੱਗ ਪਿਆ ਨਾ, ਤਾਂ ਉਹ ਸਮਝ ਲਓ ਕਿ ਸੱਤਾ ਚ ਵੀ ਸਿਆਸੀ ਹੋ ਕੇ ਵੀ ਸੰਨਿਆਸੀ ਹੈ, ਸਮਝ ਲਓ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਸੀ ਇੱਕ ਕਿ ਪਾਸਪੋਰਟ ਰੱਦ ਕਰਵਾਉਣ ਦੀ ਕਵਾਇਦ ਵੱਲ ਵੱਧ ਰਹੀ ਹੈ ਹਰਿਆਣਾ ਸਰਕਾਰ। ਹੁਣ ਪ੍ਰਦਰਸ਼ਨਕਾਰੀਆਂ ਦੇ ਪਾਸਪੋਰਟ ਤੇ ਵੀਜ਼ੇ ਰੱਦ ਕਰਨ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਜੀ। ਜੀ ਮੈਂ ਤੇ ਉਦੋਂ ਹੀ ਕਿਹਾ ਸੀਗਾ ਕਿ ਗਲਤ ਹੈ, ਇਹ ਹੋ ਹੀ ਨਹੀਂ ਸਕਦਾ ਜੀ। ਇੱਥੇ ਮਾਮਲਾ ਜਿਹੜਾ ਤੁਹਾਡੇ ਫੰਡਾਮੈਂਟਲਸ ਦੇ ਨਾਲ ਜੁੜਦਾ ਹੈ ਨਾ ਜਾ ਕੇ। ਦੇਖੋ ਇੱਥੇ ਸਾਡੇ, ਮੈਂ ਆਪਦੀ ਇੱਕ ਨਿੱਕੀ ਜੀ ਤੁਹਾਨੂੰ ਗੱਲ ਸੁਣਾਉਣਾ। ਸਾਡੇ ਸਾਰੇ ਪਿੰਡ ਚ ਲਾਲਾ ਹੋਈ ਪਈ ਸੀ ਤੇ ਮੈਂ ਤੇ ਮੇਰੀ ਮਤਲਬ ਕਿ ਵਾਈਫ ਨੇ ਅਸੀਂ ਟੀਕਾ ਲਵਾਉਣ ਤੋਂ ਨਾ ਕਰਦੀ ਸੀ। ਠੀਕ ਹੈ ਜੀ। ਅਸੀਂ ਆਖਿਆ ਵੀ ਅਸੀਂ ਮਰ ਜਾਵਾਂਗੇ, ਅਸੀਂ ਕਰੋਨਾ ਦਾ ਟੀਕਾ ਨਹੀਂ ਲਾਉਣਾ। ਰੌਲਾ ਟੀਕਾ ਲਾਉਣ ਦਾ ਨਹੀਂ ਸੀਗਾ। ਤੇ ਤੁਸੀਂ ਵੀ ਇੱਥੇ ਸੀ, ਤੁਹਾਨੂੰ ਸ਼ਾਇਦ ਪਤਾ ਹੀ ਹੋਏਗਾ ਇਹਨਾਂ ਗੱਲਾਂ ਦਾ। ਰੌਲਾ ਸੀ ਕਿ ਮੇਰੀ ਬਾਡੀ ਤੇ ਅਧਿਕਾਰ ਕਿਸ ਦਾ ਹੈ, ਮੇਰੀ ਬਾਡੀ ਤੇ ਅਧਿਕਾਰ ਕਿਸ ਦਾ ਹੈ। ਜੇ ਤੁਸੀਂ ਆਪਣਾ ਅਧਿਕਾਰ ਹੀ ਗਵਾ ਲਿਆ ਤਾਂ ਬਸ ਠੀਕ ਠਾਕ ਹੈ, ਕਿਉਂਕਿ ਮੈਨੂੰ ਇਸ ਚੀਜ਼ ਦਾ ਪਤਾ ਸੀਗਾ ਕਿ ਸੁਪਰੀਮ ਕੋਰਟ ਚ ਘਿਰੇਗੀ ਜਾ ਕੇ ਸਰਕਾਰ। ਤੇ ਫਿਰ ਤੁਹਾਨੂੰ ਪਤਾ ਐਫੀਡੇਵਿਟ ਦੇਣਾ ਪਿਆ ਸੀ ਸਰਕਾਰ ਨੂੰ ਜੀ ਜੀ ਕਿ ਇਹ ਮੈਂਡੇਟਰੀ ਨਹੀਂ ਹੈ, ਇਹ ਜ਼ਰੂਰੀ ਨਹੀਂ ਹੈ, ਇੱਛਾ ਅਨੁਸਾਰ ਆ। ਤੇ ਮੈਨੂੰ ਆ ਕੇ ਪਤਾ ਕੀ ਧਮਕੀ ਦਿੱਤੀ ਗਈ ਸੀ। ਹਾਂਜੀ। ਮੇਰੇ ਘਰ ਸਟਾਫ ਆਇਆ ਸੀ ਬਕਾਇਦਾ। ਉਹ ਕਹਿੰਦੇ ਜੀ ਡੀਸੀ ਨਾਲ ਗੱਲ ਕਰੋ ਜੀ ਫਲਾਣੇ। ਮੈਂ ਕਿਹਾ ਜੀ ਜਿਹਦੇ ਨਾਲ ਮਰਜ਼ੀ ਕਰਾ ਦਿਓ, ਨੋ ਡਾਊਟ, ਕੋਈ ਚੱਕਰ ਨਹੀਂ। ਮੈਨੂੰ ਆ ਕੇ ਡਰਾਵਾ ਪਤਾ ਕੀ ਦਿੱਤਾ ਗਿਆ ਸੀ। ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਆਪਦਾ ਟੀਕਾਕਰਨ ਨਾ ਕਰਾਓ ਜੀ, ਸਦਕੇ ਕਰੋ। ਨਾ ਹੀ ਮੈਂ ਆਪਦੇ ਪਿੰਡ ਚ ਕਿਸੇ ਨੂੰ ਰੋਕਿਆ, ਨਾ ਹੀ ਮੈਂ ਕੋਈ ਪ੍ਰਚਾਰ ਕੀਤਾ ਵੈਕਸੀਨ ਦੇ ਖਿਲਾਫ, ਕੋਈ ਚੱਕਰ ਨਹੀਂ, ਕਿਉਂਕਿ ਮੇਰੇ ਕੋਲ ਕੋਈ ਸਾਇੰਟੀਫਿਕ ਤੱਥ ਨਹੀਂ। ਅੱਛਾ, ਗੱਲ ਇਹ ਹੈ ਕਿ ਮੈਂ ਇੱਕੋ ਗੱਲ ਕਹੀ ਸੀਗੀ ਕਿ ਭਾਈ ਮੈਂ ਆਪਣੀ ਬਾਡੀ ਤੇ ਆਪਣਾ ਕੰਟਰੋਲ ਰੱਖਦਾ ਕਿ ਨਹੀਂ ਰੱਖਦਾ, ਤੁਸੀਂ ਇਹ ਸਿੱਧ ਕਰ ਦਿਓ ਬਸ। ਤਾਂ ਉੱਥੇ ਜਾ ਕੇ ਫਿਰ ਰੌਲਾ ਪੈ ਗਿਆ। ਉਹਨਾਂ ਨੇ ਮੈਨੂੰ ਇਹ ਕਿਹਾ, ਪਹਿਲਾਂ ਕਹਿੰਦੇ ਵੀ ਤੁਹਾਡੀ ਵੋਟ ਕੱਟ ਦਿੱਤੀ ਜਾਏਗੀ। ਠੀਕ ਹੈ। ਮੈਂ ਕਿਹਾ ਜੀ ਤੁਸੀਂ ਆ ਚੱਕੋ ਮੇਰਾ ਵੋਟ ਨੰਬਰ, ਆ ਮੇਰਾ ਵੋਟਰ ਕਾਰਡ, ਲੈ ਕੱਟੋ। ਫਿਰ ਕਹਿੰਦੇ ਜੀ ਤੁਹਾਡਾ ਆਧਾਰ ਬੰਦ ਕਰ ਦਿੱਤਾ ਜਾਏਗਾ। ਮੈਂ ਕਿਹਾ ਜੀ ਕਰ ਦਿਓ, ਮੈਂ ਤੇ ਅੱਗੇ ਇਹਦੇ ਤੋਂ ਨਿਜਾਤ ਚਾਹੁੰਦਾ। ਸਹੀ ਗੱਲ। ਫਿਰ ਅਖੀਰ ਆ ਗਿਆ, ਕਹਿੰਦੇ ਜੀ ਤੁਹਾਡਾ ਰਾਸ਼ਨ ਕਾਰਡ ਕੱਟਿਆ ਜਾ ਸਕਦਾ। ਤੋ ਪਤਾ ਨਹੀਂ ਕਿਹੜੇ ਅਫਸਰ ਨਾਲ ਗੱਲ ਕਰ ਰਹੇ ਸੀ, ਮੈਨੂੰ ਨਹੀਂ ਪਤਾ, ਆਈ ਡੋਨਟ ਨੋ ਐਸਟੀਐਮ ਚ ਕੌਣ, ਮੇਰੇ ਨਾਲ ਨਹੀਂ ਸੀ, ਉਹ ਸਿੱਧੀ ਗੱਲ ਕਰ ਰਿਹਾ। ਉਹ ਪਾਸੇ ਜਾ ਕੇ ਗੱਲ ਕਰੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੱਟ ਕੇ ਦਿਖਾਓ, ਤੁਸੀਂ ਮੇਰਾ ਕੋਈ ਵੋਟ ਦਾ ਅਧਿਕਾਰ ਜਾਂ ਕਿਸੇ ਕਿਸਮ ਦਾ ਅਧਿਕਾਰ ਕੱਟ ਕੇ ਦਿਖਾਓ, ਤੇ ਮੈਂ ਕਿਹਾ ਫਿਰ ਜੋ ਮੇਰੇ ਤੋਂ ਹੋਏਗਾ ਮੈਂ ਕਰ ਲਵਾਂਗਾ। ਹਾਂ ਸਹੀ ਜੀ, ਠੀਕ ਹੈ ਨਾ। ਮੈਂ ਕਿਹਾ ਜੀ ਮੇਰੇ ਬੁਨਿਆਦੀ ਅਧਿਕਾਰ ਤੁਸੀਂ ਆਪ ਆ ਚੱਕੋ, ਮੇਰੇ ਡਾਕੂਮੈਂਟ ਚੱਕੋ, ਤੁਸੀਂ ਕੱਟ ਲਓ ਜੋ ਵੀ ਤੁਹਾਡੇ ਤੋਂ ਕਾਂਟਾ ਵੱਜਦਾ, ਜੋ ਮੇਰੇ ਬੁਨਿਆਦੀ ਅਧਿਕਾਰ ਆ, ਜੋ ਮੈਨੂੰ ਇੱਕ ਨਾਗਰਿਕ ਦੇ ਤੌਰ ਤੇ ਮਿਲਣਾ ਚਾਹੀਦਾ, ਠੀਕ ਹੈ ਨਾ, ਤੁਸੀਂ ਬੰਦ ਕਰਵਾ ਦਿਓ। ਜੇ ਮੇਰੇ ਚ ਹਿੰਮਤ ਹੋਈ ਮੈਂ ਲਾ ਲਊਂਗਾ। ਇਹ ਮੈਂ ਤੁਹਾਨੂੰ ਮਿਸਾਲ ਦਿੱਤੀ ਹੈ ਤੇ ਮੁੜ ਕੇ ਉਹਨਾਂ ਨੂੰ ਗੱਲ ਨਹੀਂ ਸੀ ਆਈ। ਉਦੋਂ ਤਾਂ ਮਿੰਟੂ ਜੀ ਜਿਹੜੇ ਭਾਜਪਾ ਦੇ ਜਿਹੜੇ ਵਰਕਰ ਇਹ ਵੀ ਬਦੋ-ਬਦੀ ਫੜ ਕੇ ਲਵਾਈ ਜਾਂਦੇ ਸੀ ਪਿੰਡਾਂ ਚ। ਤਾਂ ਨਹੀਂ, ਕਿਵੇਂ ਲਾ ਸਕਦੇ ਜੀ, ਮੇਰੇ ਨਹੀਂ ਲਾ ਗਏ। ਇਹ ਫੜ ਕੇ ਜਦੋਂ ਆਉਣ ਤੇ ਫੜ ਕੇ ਆਪ ਬੰਨ ਲਓ ਇਹਨਾਂ ਨੂੰ ਕਿੱਲੇ ਨਾਲ। ਸਹੀ ਹੈ ਜੀ ਜੀ, ਕਿੱਲੇ ਡੰਗਰਾਂ ਦੇ ਵਿੱਚ ਬੰਨੋ ਇਹਨਾਂ ਨੂੰ। ਜਿਹੜਾ ਇਸ ਤਰ੍ਹਾਂ ਕਰਦਾ ਹੈ ਉਹਦੇ ਸਿਰ ਦੇ ਵਿੱਚ ਗੋਹਾ ਕਰੇ ਮੱਝ ਚੰਗਾ ਪੰਜ ਪੰਸੇਰੀ, ਤੈਨੂੰ ਪਤਾ ਲੱਗ ਜਾਏਗਾ, ਸੁਰਤ ਆ ਜਾਏਗੀ।
ਹਜ਼ੂਰ ਤੁਹਾਡੀ ਬਾਡੀ ਤੇ ਜੇ ਕੰਟਰੋਲ ਹੀ ਨਹੀਂ ਹੈ ਤੁਹਾਨੂੰ ਪਤਾ ਇੱਕ ਬਹੁਤ ਤਕੜੇ ਟੈਨਿਸ ਖਿਡਾਰੀ ਨੇ ਇਹ ਲਿਆ ਸੀਗਾ, ਜੀ ਜੀ ਅੜ ਗਿਆ ਸੀ ਉਹ, ਪੂਰੀ ਦੁਨੀਆ ਖਿਲਾਫ ਹੋਈ ਉਸ ਬੰਦੇ ਦੀ, ਅੱਛਾ ਜੋਕੋਵਿਕ ਦੇ। ਹਾਂਜੀ ਹਾਂਜੀ, ਜੋਕੋਵਿਚ, ਕੱਢ ਕੇ ਦੇਖ ਹਾਂਜੀ ਲਓ ਹਾਂਜੀ ਜੋਕੋਵਿਕ, ਹਾਂ ਠੀਕ ਹੈ ਜੀ ਯਾਦ ਆਇਆ। ਜੋਕੋਵਿਕ ਬਹੁਤ ਜ਼ਬਰਦਸਤ ਖਿਡਾਰੀ ਹੈ। ਗੱਲ ਗੱਲ ਇਹ ਨਹੀਂ ਹੁੰਦੀ ਕਿ ਕੀ ਨਫਾ ਨੁਕਸਾਨ ਹੈ, ਗੱਲ ਇਹ ਆ ਕਿ ਤੁਹਾਡੀ ਬਾਡੀ ਤੇ ਤੁਹਾਡਾ ਅਧਿਕਾਰ ਹੈ ਕਿ ਨਹੀਂ, ਤੇ ਜੇ ਤੁਸੀਂ ਆਪਣੀ ਬਾਡੀ ਤੇ ਆਪਣਾ ਅਧਿਕਾਰ ਗਵਾ ਲਿਆ ਫਿਰ ਭਾਵੇਂ ਕੁਝ ਵੀ ਹੈ ਜੋ ਮਰਜ਼ੀ। ਚਲੋ ਖੈਰ, ਮੈਂ ਕੀ ਕਹਿ ਰਿਹਾ ਸੀਗਾ ਕਿ ਫੰਡਾਮੈਂਟਲ ਕਿਵੇਂ ਰੱਦ ਕਰ ਸਕਦੇ ਹੋ ਤੁਸੀਂ? ਜਿਹੜਾ ਪਾਸਪੋਰਟ ਜਿਹਦੇ ਤੇ ਤੁਸੀਂ ਟਰੈਵਲ ਕਰਕੇ ਇੱਥੇ ਯੂਐਸ ਪਹੁੰਚੇ ਹੋ ਨਾ ਪ੍ਰਵੀਨ ਜੀ, ਇਹ ਤੁਹਾਡਾ ਅਧਿਕਾਰ ਹੈ ਜੀ ਜੀ। ਇੱਕ ਟਰੈਵਲ ਡਾਕੂਮੈਂਟ ਹੈ ਜੋ ਸਰਕਾਰ ਦੀ ਜਾਮਨੀ ਹੁੰਦੀ ਹੈ ਆਪਦੇ ਨਾਗਰਿਕ ਵਾਸਤੇ, ਇਸ ਤੋਂ ਵੱਧ ਕੁਝ ਨਹੀਂ ਹੈ। ਤੁਹਾਨੂੰ ਪਤਾ ਅਮਰਤਪਾਲ ਸਿੰਘ ਨੇ ਇਹਨੂੰ ਟਰੈਵਲ ਡਾਕੂਮੈਂਟ ਹੀ ਕਿਹਾ ਸੀਗਾ, ਯਾਦ ਹੈ? ਇਹ ਹੈ ਹੀ ਟਰੈਵਲ ਡਾਕੂਮੈਂਟ ਹੈ। ਜੀ ਜੀ ਮੈਂ ਬਿਲਕੁਲ ਸਹਿਮਤ ਹਾਂ ਇਸ ਚੀਜ਼ ਦੇ ਨਾਲ, ਤੇ ਇਹ ਇੱਕ ਜਾਮਨੀ ਹੈ ਸਰਕਾਰ ਵੱਲੋਂ। ਜੇ ਤੁਹਾਡੇ ਕੋਲ ਯੂਐਸ ਦਾ ਪਾਸਪੋਰਟ ਤਾਂ ਯੂਐਸ ਦੀ ਜਾਮਨੀ ਹੈ, ਠੀਕ ਹੈ ਨਾ ਜੀ? ਇਸ ਤੋਂ ਬਾਅਦ ਅੱਛਾ, ਉਹਨੂੰ ਤੁਸੀਂ ਰੱਦ ਕਿਵੇਂ ਕਰ ਸਕਦੇ ਹੋ? ਇੱਕ ਪ੍ਰੋਟੈਸਟ ਦੇ ਜ਼ਰੀਏ, ਤੇ ਪ੍ਰੋਟੈਸਟ ਦੇ ਵਿੱਚ ਜਾ ਕੇ ਉਸ ਬੰਦੇ ਨੇ ਕੋਈ ਹਾਲੇ ਤੱਕ ਕਾਨੂੰਨ ਤੋੜਿਆ ਹੀ ਨਹੀਂ। ਪ੍ਰੋਟੈਸਟ ਉਹਦਾ ਅਧਿਕਾਰ ਹੈ, ਯਾਨੀ ਇੱਕ ਫੰਡਾਮੈਂਟਲ ਰਾਈਟ ਯੂਜ਼ ਕਰਨ ਤੇ ਤੁਸੀਂ ਉਹਦਾ ਦੂਸਰਾ ਅਧਿਕਾਰ ਕਿਵੇਂ ਖੋ ਸਕਦੇ ਹੋ? ਮਸਲਾ ਤੇ ਇਹ ਹੈ ਨਾ, ਮੰਨ ਲਓ ਮੈਂ ਕਿਸੇ ਪ੍ਰੋਟੈਸਟ 'ਚ ਸ਼ਾਮਲ ਹੋਇਆ, ਮੈਂ ਆਪਣੇ ਸ਼ਹਿਰ ਗਿਆ, ਉੱਥੇ ਧਰਨਾ ਲੱਗਾ, ਮੈਂ ਧਰਨੇ 'ਚ ਬੈਠਾ, ਮੈਂ ਉੱਥੇ ਕੋਈ ਹਿੰਸਾ ਨਹੀਂ ਕੀਤੀ, ਕੋਈ ਮੈਂ ਕਿਸੇ ਨੂੰ ਭੜਕਾਉਣ ਦਾ ਯਤਨ ਨਹੀਂ ਕੀਤਾ, ਮੈਂ ਗਿਆ ਆਪਦੀ ਸਪੀਚ ਕੀਤੀ ਹੈ, ਠੀਕ ਹੈ ਜੀ, ਸ਼ਾਂਤਮਈ ਢੰਗ ਨਾਲ ਵਾਪਸ ਆ ਗਿਆ, ਤੇ ਮੇਰਾ ਪਾਸਪੋਰਟ ਕਿਵੇਂ ਰੱਦ ਕੀਤਾ ਜਾ ਸਕਦਾ? ਸੋ ਗੱਲ ਲੰਮੀ ਹੋ ਗਈ। ਕਹਿਣ ਦਾ ਮਤਲਬ ਹੈ ਕਿ ਇਹ ਦਾਅਵੇ ਮਾਰਦੇ ਆ ਜਿਹੜਾ ਤਾਂ ਡਰ ਗਿਆ ਇਹਨਾਂ ਤੋਂ, ਠੀਕ ਹੈ ਨਾ ਜੀ? ਇੰਡੀਆ 'ਚ ਬਹੁਤ ਬੰਦੇ ਅੜ ਗਏ ਸੀ ਇਹਨਾਂ ਚੀਜ਼ਾਂ ਤੇ, ਬਹੁਤ ਮਾਸਕ ਤੇ ਅੜੇ, ਟੀਕਿਆਂ ਤੇ ਅੜੇ, ਬਹੁਤ ਕੁਝ ਹੋਇਆ, ਕਈਆਂ ਨੂੰ ਜੇਲ੍ਹ ਵੀ ਜਾਣਾ ਪਿਆ, ਸਭ ਕੁਝ ਹੁੰਦਾ ਹੈ। ਇਹ ਅਲੱਗ-ਅਲੱਗ ਸਟੈਂਡ ਹੁੰਦੇ ਆ ਆਪਦੇ, ਤਾਂ ਇਹਨਾਂ ਨੇ ਡਰਾਵਾ ਹੀ ਮਾਰਿਆ ਸੀਗਾ। ਹੁਣ ਹਾਈ ਕੋਰਟ 'ਚ ਚਲੇ ਗਏ, ਉੱਥੇ ਜਾ ਕੇ ਤੁਸੀਂ ਦੇਖਿਓ ਇਹਨਾਂ ਨੇ ਨਾ ਮਤਲਬ ਕਿ ਉੱਥੇ ਥਾਂ ਹੀ ਮੁੱਕਰ ਜਾਣਾ ਜੀ, ਐਨੇ ਕਰਤਾ ਜੀ, ਉਹਨੇ ਕਰ ਦਿੱਤਾ, ਫਲਾਹ ਕਰ ਦਿੱਤਾ। ਇਸ ਕਰਕੇ ਹਾਈ ਕੋਰਟ ਦੇ ਵਿੱਚ ਅਰਜ਼ੀ ਦਾਖਲ ਕੀਤੀ ਗਈ ਆ, ਤੇ ਉੱਥੇ ਬਹੁਤ ਬੁਰੀ ਤਰ੍ਹਾਂ ਇਹ ਜਾ ਕੇ ਅੜੇ ਨਾ, ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਝਟਕਾ ਮਿਲ ਗਿਆ, ਕਿਉਂਕਿ ਹਰਿਆਣਾ ਸਰਕਾਰ ਨੂੰ ਪਹਿਲਾਂ ਹੀ ਹਾਈ ਕੋਰਟ ਕਹਿ ਚੁੱਕਾ ਹੈ ਕਿ ਇਹ ਅੱਤਵਾਦੀ ਹੈ ਜਿਨ੍ਹਾਂ ਤੇ ਤੁਸੀਂ ਗੋਲੀਆਂ ਚਲਾ ਰਹੇ ਜੇ। ਹਾਂਜੀ ਹਾਂਜੀ ਬਿਲਕੁਲ। ਹਾਲਾਂਕਿ ਕਿਸਾਨਾਂ ਨੂੰ ਵੀ ਉਹਨਾਂ ਨੇ ਵਰਜਿਆ, ਇੱਥੋਂ ਤੱਕ ਕਿ ਤੁਸੀਂ ਏਦਾਂ ਮਸ਼ੀਨਾਂ ਲੈ ਕੇ ਕਿਹੜਾ ਪ੍ਰਦਰਸ਼ਨ ਦਾ ਅਧਿਕਾਰ ਲੈਂਦੇ ਫਿਰਦੇ ਜੇ, ਜੇ ਅਸੀਂ ਵੀ ਚੁੱਕੀਆਂ ਤੁਸੀਂ ਨਾਲ। ਪਰ ਜਿਹੜੀ ਗੱਲ ਹੱਕ 'ਚ ਕਹੀ ਜਾਂਦੀ ਹੈ, ਹੱਕ 'ਚ ਹੈ ਜੀ, ਵਿਰੋਧ 'ਚ ਕਹੀ ਜਾਂਦੀ ਹੈ, ਵਿਰੋਧ 'ਚ ਉਹਨੂੰ ਦੇਖਣਾ ਚਾਹੀਦਾ। ਸੋ ਇਹ ਅਰਜ਼ੀ ਗਈ ਆ, ਹੁਣ ਇਹਦੇ ਤੇ ਸੁਣਵਾਈ ਹੋਣੀ ਹੈ 7 ਮਾਰਚ ਨੂੰ। ਮੈਨੂੰ ਲੱਗਦਾ ਖੱਟਰ ਸਰਕਾਰ ਇਹਦੇ ਤੇ ਬਹੁਤ ਬੁਰੀ ਤਰ੍ਹਾਂ ਫਸ ਜਾਏਗੀ, ਕਿਉਂਕਿ ਇਹਦੇ ਵਿੱਚ ਇਹ ਹੈ, ਪਤਾ ਨਹੀਂ ਹੁਣ ਇਹਨਾਂ ਨੇ ਨੋਟੀਫਾਈਡ ਕੀਤਾ ਇਸ ਚੀਜ਼ ਨੂੰ ਕਿ ਨਹੀਂ, ਪਰ ਇਹਨਾਂ ਦੇ ਕਿਸੇ ਟਾਈਮ ਵਰਲਡ ਕੱਪ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਸੀਗੀ। ਆਖਰੀ ਓਵਰ ਸੁੱਟਿਆ ਸੀ ਉਹਨਾਂ ਨੇ, ਮਿਸਬਾਹ ਨੂੰ ਆਊਟ ਕਰਵਾਇਆ ਸੀ ਜੋਗਿੰਦਰ ਸ਼ਰਮਾ, ਪਰ ਉਹਨਾਂ ਨੇ ਕੈਮਰੇ ਤੇ ਆ ਕੇ ਪੁਸ਼ਟੀ ਕੀਤੀ ਸੀ ਇਸ ਚੀਜ਼ ਦੀ, ਓਡੀਐਸ ਤੇ ਅੱਜ ਕੱਲ੍ਹ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਕ੍ਰਾਸ ਵੋਟਿੰਗ ਕਰਨ ਕਰਕੇ ਜਿਹੜੇ ਯੋਗ ਕਰਾਰ ਦਿੱਤੇ ਆ ਕਾਂਗਰਸੀ ਵਿਧਾਇਕ, ਉਹਨਾਂ ਨੇ ਹੁਣ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਜੀ। ਹਾਂਜੀ, ਦੇਖੋ ਇਹ ਅਯੋਗ ਕਰਾਰ ਦੇ ਦਿੱਤੇ ਗਏ, ਇਹ ਹੁਣ ਤੁਰੇ ਫਿਰਦੇ ਆ, ਵੱਜਦੇ ਕੰਧਾਂ ਕੋਲਿਆਂ 'ਚ, ਕਦੇ ਇੱਧਰ ਕਦੇ ਉੱਧਰ। ਇਹਨਾਂ ਨੂੰ ਇਹ ਆ ਕਿ ਸਰਕਾਰ ਤੇ ਬਚ ਗਈ ਆ, ਤੇ ਹੁਣ ਜੇ ਸਾਡੀ ਮੈਂਬਰਸ਼ਿਪ ਜਿਹੜੀ ਇਸ ਤਰ੍ਹਾਂ ਰਹੀ ਤੇ ਕਿੱਧਰ ਜਾਵਾਂਗੇ। ਖੈਰ, ਸਰਕਾਰ ਹਾਲ ਦੀ ਘੜੀ ਬਚੀ ਹੋਈ ਆ, ਬਚੀ ਰਹਿ ਗਈ ਤਾਂ ਪਤਾ ਨਹੀਂ। ਇਹ ਹੁਣ ਚਲੇ ਗਏ ਨੇ ਸੁਪਰੀਮ ਕੋਰਟ ਦੇ ਵਿੱਚ ਕਿ ਭਾਈ ਜੋ ਅਸੀਂ ਵਿਪ ਜਿਹੜਾ ਜਾਰੀ ਕੀਤਾ ਜਾਂਦਾ ਕਿ ਵਿਪ ਦਾ ਉਲੰਘਣ ਦਾ ਦੋਸ਼ੀ ਪਾਏ ਗਏ ਆ, ਤਾਂ ਸਾਨੂੰ ਤੇ ਜੀ ਦੇਖੋ ਗੱਲ ਇਹ ਆ ਕਿ ਵੀ ਪਾਰਟੀ ਵਿਪ ਦੀ ਉਲੰਘਣਾ ਕਰਦੇ ਹੋਏ ਸਾਨੂੰ ਬਜਟ ਤੋਂ ਵੋਟ ਪਾਉਣ ਤੋਂ ਦੂਰ ਰੱਖਿਆ ਗਿਆ। ਵੀ ਮਤਲਬ ਜਿਹੜੀ ਗੱਲ ਇਹ ਕਹਿ ਰਹੇ ਆ ਪਟੀਸ਼ਨ ਦੇ ਵਿੱਚ, ਇਹਨਾਂ ਨੇ ਆਖਿਆ ਕਿ ਦੇਖੋ ਗੱਲ ਇਹ ਆ ਕਿ ਸਾਡੀ ਜਿਹੜੀ ਕ੍ਰਾਸ ਵੋਟਿੰਗ ਦਾ ਕਿਹਾ ਗਿਆ, ਅਸਲ ਦੇ ਵਿੱਚ ਮਤਲਬ ਕਿ ਸਾਨੂੰ ਜਿਹੜਾ ਪਹਿਲਾ ਵਿਪ ਜਾਰੀ ਹੋਇਆ ਉਹਦੀ ਜਾਣਕਾਰੀ ਨਹੀਂ ਸੀ ਜੀ। ਜੀ ਠੀਕ ਹੈ ਜੀ। ਇਹ ਕਾਂਗਰਸੀ ਵਿਧਾਇਕ ਉਹ ਆ ਜਿਨ੍ਹਾਂ ਨੇ ਚੋਣਾਂ 'ਚ ਭਾਜਪਾ ਦੇ ਉਮੀਦਵਾਰ ਦੇ ਹੱਕ 'ਚ ਵੋਟ ਪਾਈ,
ਪਰ ਜਦੋਂ ਵਾਰੀ ਆਈ ਮਣੀ ਬਿੱਲ ਯਾਨੀ ਬਜਟ ਪਾਸ ਕਰਵਾਉਣ ਦੀ, ਤਦ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਉਹਦੇ ਨਾਲ ਕੀ ਹੈ ਕਿ ਨੰਬਰ ਜਿਹੜੇ ਘਟ ਗਏ, 15 ਉਹਨਾਂ ਦੇ ਸਸਪੈਂਡ ਕੀਤੇ ਸੀ ਇਹਨਾਂ ਨੇ, 6 ਅਯੋਗ ਕਰਾਰ ਦੇ ਦਿੱਤੇ। ਤੁਹਾਨੂੰ ਪਤਾ ਹੀ ਹੈ ਨਾ, 68 ਤੋਂ ਗਿਣਤੀ ਘਟ ਕੇ 6 ਇਹ ਰਹਿ ਗਈ। ਠੀਕ ਹੈ ਨਾ ਜੀ, 68 ਤੋਂ ਘਟ ਕੇ 6 ਤੇ ਗਿਣਤੀ ਰਹਿ ਗਈ 62। ਤੇ ਜੇ ਤੁਸੀਂ ਦੇਖੋਗੇ ਤਾਂ 15 ਸਸਪੈਂਡ ਚੱਲ ਰਹੇ ਸੀਗੇ, ਤਾਂ ਬਚ ਗਈ ਨਾ ਸਰਕਾਰ। ਇਹੀ ਚੱਕਰ ਸੀਗਾ। ਹੁਣ ਇਹਨਾਂ ਨੇ ਚੈਲੰਜ ਕੀਤਾ ਇਸ ਚੀਜ਼ ਨੂੰ ਕਿ ਉਹ ਜਿਹੜਾ ਵਿਪ ਹੈ ਬਈ ਉਹ ਮਤਲਬ ਕਿ ਜਾਂ ਤਾਂ ਸਾਨੂੰ ਜਾਣਕਾਰੀ ਨਹੀਂ, ਜਾਂ ਹੋ ਸਕਦਾ ਵਿਪ ਨੂੰ ਵੀ ਚੈਲੰਜ ਕਰ ਦੇਣ, ਕਿਉਂਕਿ ਰਾਜ ਸਭਾ ਦੇ ਵਿੱਚ ਵਿਪ ਦੀ ਭੂਮਿਕਾ ਜਿਹੜੀ ਹੈ ਉਹ ਬਹੁਤ ਸੀਮਤ ਹੋ ਕੇ ਰਹਿ ਜਾਂਦੀ। ਜੀ, ਤੇ ਅਗਲੀ ਖਬਰ ਦੇ ਵੱਲ ਉਹਦੀ ਮਿੰਟੂ ਜੀ ਗੱਲ ਕਰੀਏ। ਢੀਂਡਸਾ ਸਾਹਿਬ ਦੀ ਬਾਦਲਾਂ ਸੰਗ ਫੇਰ ਮਿਲ ਗਏ ਅੱਜ। ਹਾਂਜੀ, ਇਹ ਆ ਗਏ ਨੇ ਵਾਪਸ। ਤੇ ਚਲੋ ਹੁਣ ਆਪਾਂ ਕੀ ਕਹਿ ਸਕਦੇ ਆ, 5-6 ਸਾਲ ਬਾਹਰ ਲਾ ਲਏ ਆ, ਤੇ ਹੁਣ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਤੁਹਾਨੂੰ ਮਨਜ਼ੂਰ ਹੈ। ਉਹਨਾਂ ਨੇ ਆਖਿਆ ਕੋਈ ਗੱਲ ਨਹੀਂ, ਤੁਸੀਂ ਸਰਪ੍ਰਸਤ ਬਣ ਜਾਓ, ਆ ਕੇ ਸੰਗਰੂਰ ਤੁਹਾਨੂੰ ਇੱਕ ਦੇ ਦਿਆਂਗੇ ਟਿਕਟ, ਉੱਥੇ ਤੁਸੀਂ ਆਰੇ ਲੱਗੇ ਰਹੋ ਪਿਓ ਪੁੱਤਰ। ਜੀ ਜੀ। ਤੇ ਸੰਗਰੂਰ ਵੀ ਮੈਨੂੰ ਲੱਗਦਾ ਕਿ ਮਸ਼ਹੂਰ ਹੋ ਜਾਣਾ ਹੁਣ ਐਤਕੀ, ਕਾਫੀ ਤਗੜੀ ਸੱਟ ਹੋ ਸਕਦੀ ਉੱਥੇ, ਜਿੰਨੀ ਕੋ ਮੈਨੂੰ ਜਾਣਕਾਰੀ ਆ। ਮੇਰੇ ਸੋਰਸ ਦੱਸ ਰਹੇ ਆ ਕਿ ਮੀਤ ਹੇਰ ਨੂੰ ਟਿਕਟ ਦੇ ਦਿੱਤੀ ਗਈ ਹੈ ਸੰਗਰੂਰ ਤੋਂ, ਆਲਮੋਸਟ ਡਨ ਹੈ। ਐਮਪੀ ਦੀ? ਹਾਂਜੀ, ਐਮਪੀ ਦੀ। ਮੇਰੇ ਸੋਰਸ, ਹੋ ਸਕਦਾ ਜਾਣਕਾਰੀ ਮੇਰੀ ਗਲਤ ਵੀ ਨਿਕਲੇ, ਮੈਂ ਪਹਿਲਾਂ ਹੀ ਆਪਣੇ ਆਪ ਨੂੰ ਉਸ ਪੋਜੀਸ਼ਨ 'ਚ ਰੱਖਣਾ ਚਾਹਾਂਗਾ, ਪਰ ਮੇਰੀ ਜਿੰਨੀ ਕੁ ਜਾਣਕਾਰੀ ਮੀਤ ਹੇਰ ਹੈ ਉਮੀਦਵਾਰ ਹੈ। ਤਾਂ ਉਧਰੋਂ ਸਿਮਰਨਜੀਤ ਸਿੰਘ ਮਾਨ ਕੇ ਮੁੱਛਾਂ ਦੇ ਹੱਥ ਫੇਰ ਕੇ ਕਹਿੰਦੇ ਕਿ ਮੈਂ ਤੇ ਫੇਰ ਆਉਣਾ ਜੀ। ਤੇ ਉਸ ਤੋਂ ਬਾਅਦ ਫਿਰ ਇਹ ਆ ਗਏ, ਤਾਂ ਮਤਲਬ ਕਿ ਢੀਂਡਸੇ ਆ ਗਏ ਉਧਰੋਂ, ਪੁਰਾਣੇ ਖਿਡਾਰੀ ਨੇ ਵੀ, ਤੇ ਇੱਕ ਅੱਧ ਕੋਈ ਹੋਰ ਆ ਕੇ ਫਸ ਗਿਆ ਵਿੱਚ, ਕਹਾਣੀ ਤੇ ਉੱਥੇ ਵੀ ਜ਼ਬਰਦਸਤ ਬਣ ਜਾਏਗੀ ਨਾ। ਖੈਰ ਗੱਲ ਇਹ ਆ ਕਿ ਅਕਾਲੀ ਦਲ ਨੂੰ ਜ਼ਰੂਰਤ ਹੈ ਇਸ ਗੱਲ ਦੀ ਕਿ ਸਾਨੂੰ ਕੁਝ ਚੰਗਾ ਮਿਲ ਜਾਵੇ। ਚੰਗਾ ਤੋਂ ਭਾਵ ਕੀ ਹੈ ਕਿ ਸਾਡੇ ਨਾਲ ਇਹਨਾਂ 5-6 ਸਾਲਾਂ 'ਚ ਜੋ ਵੀ ਹੋਇਆ ਬੁਰਾ ਹੀ ਹੁੰਦਾ, ਪਾਰਟੀ ਟੁੱਟੀ, ਦੋਸ਼ ਲੱਗੇ, ਕੋਰਟ ਕਚਹਿਰੀਆਂ 'ਚ ਬਾਦਲ ਸਾਹਿਬ ਚਲੇ ਗਏ, ਤੇ ਹੁਣ ਕੁਝ ਚੰਗਾ ਹੋਵੇ ਤਾਂ ਉਸ ਚੰਗੇ ਦੀ ਸ਼ੁਰੂਆਤ ਕਹਿ ਸਕਦੇ ਹਾਂ। ਕਿਉਂਕਿ ਦੇਖੋ ਇਹ ਅਕਾਲੀ ਹਰੇਕ ਨੂੰ ਪਤਾ ਹੈ ਕਿ ਰਿਵਾਈਵਲ ਫੇਜ਼ ਸਾਡਾ ਸ਼ੁਰੂ ਆ, ਖਤਮ ਨਹੀਂ ਹੈ ਜੀ। ਉਹ 27 'ਚ ਖਤਮ ਹੁੰਦਾ ਜਾ ਕੇ, ਜਾਂ 32-32 'ਚ ਖਤਮ ਹੁੰਦਾ, ਉਹ ਤੇ ਹੁਣ ਗਾਂ ਸਮਾਂ ਹੀ ਤੈਅ ਕਰੂਗਾ। ਪਰ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰਦੀਆਂ, ਪੋਜ਼ਿਟਿਵ ਵਾਪਰਨਾ ਸ਼ੁਰੂ ਹੋ ਜਾਂਦਾ ਹੈ, ਤਾਂ ਫਿਰ ਇਹ ਹੈ ਕਿ ਜਿਹੜਾ ਦੇਖੋ ਜੰਗ ਪਤਾ ਕੀ ਹੈ ਇੱਥੇ, ਥੋੜਾ ਜਿਹਾ ਸਮਝੋ, ਮੈਂ ਟਾਈਮ ਜ਼ਿਆਦਾ ਹੀ ਲੈ ਰਿਹਾ ਕੁਛ ਜੀ ਜੀ। ਦੋਨੇ ਹੀ ਜਿਹੜੀਆਂ ਪਾਰਟੀਆਂ ਨੇ ਇੱਕੋ ਚੀਜ਼ ਤੋਂ ਪੀੜਤ ਆ ਕਿ ਇਹਨਾਂ ਦਾ ਬਹੁਤ ਵੱਡਾ ਵੋਟ ਸ਼ੇਅਰ ਜਿਹੜਾ ਸੀਗਾ ਨਾ, ਉਹ ਖਿਸਕ ਕੇ ਜਾ ਜੁੜਿਆ ਭਾਜਪਾ ਦੇ ਨਾਲ, ਨਹੀਂ ਸੌਰੀ, ਆਪ ਦੇ ਨਾਲ। ਠੀਕ ਹੈ, ਆਪ ਦੇ ਨਾਲ। ਜਿਵੇਂ ਹੁਣ ਤੁਸੀਂ ਫਰਜ਼ ਕਰੋ ਕਿ ਆਪਾਂ ਦੇਖਿਆ ਕਿ 17 'ਚ ਜਿਹੜਾ ਇਹਨਾਂ ਦਾ ਵੋਟ ਸ਼ੇਅਰ ਸੀਗਾ 38-39 ਅੰਦਾਜ਼ਾ ਹੈ ਮੇਰਾ, ਇਹ ਬਾਕੀ ਕਨਫਰਮ ਨਹੀਂ ਹੈ, ਕਾਂਗਰਸ ਦਾ, ਉਹ ਅੱਜ ਤੁਸੀਂ ਦੇਖੋਗੇ ਤਾਂ ਅੱਧ ਪਚੱਧਾ ਹੀ ਉੜ ਗਿਆ। ਅਕਾਲੀ ਕਿੱਥੋਂ ਚੱਲਦੇ ਚੱਲਦੇ ਕਿੱਥੇ ਆ ਗਿਆ ਕਿਸੇ ਟਾਈਮ, ਕਿਉਂਕਿ ਜਿਹੜਾ ਵੀ ਮਤਲਬ ਕਿ ਸਰਕਾਰ ਚਾਹੁੰਦਾ ਹੈ ਉਹਨੂੰ 35 ਤੋਂ ਉੱਤੇ ਵੋਟ ਤਾਂ ਮਿਲਦੇ ਹੀ ਮਿਲਦੇ ਆ। ਪੰਜਾਬ ਦਾ ਟ੍ਰੈਂਡ ਹੈ। ਹਾਂਜੀ, 35 ਤੋਂ 40 ਦੇ ਵਿਚਕਾਰ ਹੀ ਸਰਕਾਰ ਬਣਦੀ ਹੈ, ਉਦੋਂ ਥੱਲੇ ਗੱਲ ਬਣਦੀ 35 ਤੋਂ 40 ਬਿਲਕੁਲ ਉਹ ਟ੍ਰੈਂਡ ਆ। ਤਾਂ ਹੁਣ ਅੱਜ ਦੀ ਸੂਰਤ ਦੇ ਵਿੱਚ ਇਹ ਦੋਨੇ ਦਲ ਜਿਹੜੇ ਆ, ਕਾਂਗਰਸ ਥੋੜਾ ਜਿਹਾ ਉੱਤੇ ਹੋਵੇਗੀ 20-22 ਤੇ 18-18 ਤੇ ਡਿੱਗ ਪਏ, ਮਤਲਬ ਕਿ ਉਹ ਜਿਹੜਾ ਵੋਟ ਸ਼ੇਅਰ ਗਿਆ ਉਹ ਕਿੱਥੇ ਗਿਆ? ਹੁਣ ਇਹ ਤੇ ਹੈ ਨਹੀਂ ਕਾਮਰੇਡਾਂ ਨਾਲ ਜਾ ਕੇ ਜੁੜ ਗਿਆ, ਬਿਲਕੁਲ ਉਹ ਤੇ ਝਾੜੂ ਨਾਲ ਜੁੜਿਆ ਨਾ। ਹੁਣ ਹੁੰਦਾ ਕੀ ਆ ਕਿ ਇਸ ਤਰ੍ਹਾਂ ਦਾ ਜਿਹੜਾ ਵੋਟ ਬੈਂਕ ਹੁੰਦਾ ਖਿਸਕਿਆ ਹੁੰਦਾ, ਜਿਸ ਵੇਲੇ ਐਂਟੀ ਇਨਕੰਬੈਂਸੀ ਪੀਕ ਤੇ ਜਾਂਦੀ ਹੈ ਉਹ ਵਾਪਸ ਜਾਂਦਾ ਹੈ, ਉਹਦੇ ਚੋਂ ਬਹੁਤ ਵੱਡਾ ਗੁੱਛਾ ਟੁੱਟਦਾ ਫਿਰ ਦੁਬਾਰਾ। ਤਾਂ ਹੁਣ ਕਾਂਗਰਸ ਨੇ ਇਸੇ ਕਰਕੇ ਸਮਝੌਤਾ ਨਹੀਂ ਸੀ ਕੀਤਾ, ਇਹਨਾਂ ਨੂੰ ਉਮੀਦ ਹੈ ਕਿ ਸਾਡਾ ਜਿਹੜਾ ਵੋਟਰ ਹੈ ਵਾਪਸ ਆਏਗਾ, ਜਦੋਂ ਅਸੀਂ ਉਹਦੀ ਉਡੀਕ ਉੱਥੇ ਹੀ ਖੜੇ ਹੋਏ, ਉਹ ਇਹਨਾਂ ਤੋਂ ਨਿਰਾਸ਼ ਹੋ ਕੇ, ਤੇ ਜੇ ਅਸੀਂ ਉਹਨਾਂ ਨਾਲ ਰਲ ਕੇ ਸਿੱਧਾ ਫਾਇਦਾ ਅਕਾਲੀਆਂ ਨੂੰ ਹੋਏਗਾ। ਅਕਾਲੀਆਂ ਨੂੰ ਵੀ ਇਹੋ ਆ ਕਿ ਇਹਨਾਂ ਨੇ ਹੁਣ ਦੇਖ ਲਿਆ ਸਾਰਾ ਕੁਝ, ਘੁੰਮ ਘੁਮਾ ਕੇ ਮੇਲਾ ਦੇਖ ਲਿਆ, ਇਹ ਸਾਡੇ ਵੱਲੋਂ
ਤਾਂ ਇਹ ਚੀਜ਼ ਹੈ ਕਿ ਉਹਦੇ ਵਾਸਤੇ ਫਿਰ ਤੁਹਾਨੂੰ ਕੁਛ ਨਾ ਕੁਛ ਤੇ ਚੰਗਾ ਕਰਨਾ ਹੀ ਪਊਗਾ, ਚੰਗਾ ਵਿਖਾਉਣਾ ਹੀ ਪਊਗਾ ਨਾ ਕਿ ਹਾਂ ਭਾਈ ਆ ਉਰੇ ਮਾਫੀ ਮੰਗ ਲਈ। ਵੀ ਇਹ ਆ ਗਏ ਬੀਬੀ ਜੀ ਵੀ ਆਏ ਲਾਹੌਰ ਜਗੀਰ ਕੌਰ, ਇਸ ਤਰ੍ਹਾਂ ਮਤਲਬ ਕਿ ਬਣਦੀ ਗੱਲ ਹੋ ਸਕਦਾ ਭਾਜਪਾ ਨਾਲ ਗੱਠਜੋੜ ਹੋ ਜਾਵੇ, 7-8% ਵੋਟ ਸ਼ੇਅਰ ਉਹਨਾਂ ਦਾ ਵੀ ਹੈਗਾ ਜੀ। ਤਾਂ ਇਸ ਤਰ੍ਹਾਂ ਹੀ ਕਹਾਣੀ ਫਿਰ ਅੱਗੇ ਤੁਰਦੀ ਹੁੰਦੀ ਹੈ। ਸੋ ਰਿਵਾਈਵਲ ਫੇਜ਼ ਵਾਸਤੇ ਕਹਿ ਸਕਦੇ ਹਾਂ ਕਿ ਠੀਕ ਆ, ਪਰ ਢੀਂਡਸਾ ਹੋਰੀ ਕੋਈ ਬਹੁਤ ਵੱਡਾ ਚਮਤਕਾਰ ਕਰ ਦੇਣਗੇ ਰਾਤੋਂ ਰਾਤ, ਐਸਾ ਮੈਨੂੰ ਲੱਗਦਾ ਕਿ ਉਹ ਨਹੀਂ ਭੁਲੇਖਾ ਪਾਲਣਾ ਚਾਹੀਦਾ। ਤੇ ਉਹ ਅਕਾਲੀਆਂ ਨੂੰ ਵੀ ਪਤਾ ਹੈ ਕਿ ਰਾਤੋਂ ਰਾਤ ਇਹ ਸਾਰਾ ਕੁਝ ਨਹੀਂ ਹੁੰਦਾ, ਪਰ ਜਿਹੜਾ ਸਾਡਾ ਰਿਵਾਈਵਲ ਫੇਜ਼ ਹੈ ਯਾਨੀ ਉਹ ਸਫ਼ਰ ਹੈ ਜਿਹੜਾ, ਉਹ ਘੱਟੋ ਘੱਟ ਇੱਕ ਤੇਜ਼ ਸ਼ੁਰੂਆਤ ਦੇ ਨਾਲ ਚੱਲੇ ਤੇ ਬਿਹਤਰ ਹੈ। ਉਹ ਕਿਸੇ ਨੇ ਪੁੱਛਿਆ ਨਾ ਮਿੰਟੂ ਜੀ ਕਿਸੇ ਸਿਆਣੇ ਬੰਦੇ ਨੂੰ, ਕਹਿੰਦੇ ਢੀਂਡਸਾ ਸਾਹਿਬ ਦੇ ਆਉਣ ਨਾਲ ਅਕਾਲੀ ਦਲ ਨੂੰ ਕੀ ਫਾਇਦਾ ਹੋਊਗਾ? ਉਹ ਕਹਿੰਦਾ ਜਿੰਨਾ ਕੁ ਜਾਣ ਨਾਲ ਨੁਕਸਾਨ ਹੋਇਆ ਸੀ ਉਹਨਾਂ ਕੁ ਫਾਇਦਾ ਹੋ ਜਾਊਗਾ। ਨਹੀਂ ਦੇਖੋ ਫਾਇਦਾ ਠੀਕ ਆ, ਹਰੇਕ ਬੰਦੇ ਦਾ ਨਾ ਇੱਕ ਬੇਸ ਹੁੰਦਾ ਹੈ। ਉਹਨਾਂ ਦਾ ਜਿਹੜਾ ਹੈਗਾ ਸੰਗਰੂਰ ਇਸ ਏਰੀਏ 'ਚ ਹੈਗਾ, ਸੰਗਰੂਰ ਇਲਾਕੇ 'ਚ ਹੈਗਾ, ਕੁਝ ਹੋਰ ਇੱਕਾ ਦੁੱਕਾ ਜ਼ਿਲ੍ਹਿਆਂ 'ਚ ਹੋਏਗਾ। ਹਰੇਕ ਬੰਦੇ ਦਾ ਰਾਜਨੀਤੀ 'ਚ ਜਿਹਦਾ ਸਫ਼ਰ ਇੰਨਾ ਵੱਡਾ ਹੋਵੇ ਨਾ, ਕੁਛ ਨਾ ਕੁਛ ਹੁੰਦਾ। ਦੂਸਰਾ ਇਹ ਆ ਕਿ ਜੇ ਚਲੋ ਸਿੱਧਾ ਸਮਝੌਤਾ ਵੀ ਨਾ ਹੋਇਆ, ਢੀਂਡਸਾ ਸਾਹਿਬ ਦੇ ਜ਼ਰੀਏ ਕੇਂਦਰ 'ਚ ਹੱਥ ਪੈਣ ਲੱਗ ਜਾਊਗਾ। ਜਦੋਂ ਇਸ ਤਰ੍ਹਾਂ ਹੋਣ ਲੱਗਦਾ ਹੈ ਨਾ, ਫਿਰ ਉਹ ਤੁਹਾਨੂੰ ਪਤਾ ਹੀ ਆ ਕਿ ਥੋੜਾ ਮਿਲ ਜੁਲ ਜਦੋਂ ਵੱਧਦਾ ਬੰਦਿਆਂ ਦਾ, ਕੰਮ ਕੁਮ ਮਾੜੇ ਮੋਟੇ ਹੋਣ ਲੱਗਦੇ ਆ, ਤਾਂ ਫਿਰ ਇਸ ਤਰ੍ਹਾਂ ਹੀ ਹਵਾ ਬਣਦੀ ਹੈ। ਪੰਜਾਬੀ ਨੀਤੀਆਂ ਨੂੰ ਦੇਖ ਕੇ ਘੱਟ ਵੋਟ ਪਾਉਂਦੇ ਆ, ਹਵਾ ਨੂੰ ਦੇਖ ਕੇ ਜ਼ਿਆਦਾ ਪਾਉਂਦੇ ਆ। ਜੀ ਬਿਲਕੁਲ। ਤਾਂ ਇਹ ਸਾਰੀ ਗੱਲ ਹਵਾ ਬਣਾਉਣ ਦੀ ਹੈ। ਹੁਣ ਕੀ ਅਸਰ ਹੋਏਗਾ ਕੀ ਨਹੀਂ ਹੋਏਗਾ ਮੈਂ ਨਹੀਂ ਕਹਿ ਸਕਦਾ ਪ੍ਰਵੀਨ ਜੀ ਕਿਸੇ ਬਾਰੇ। ਹਾਂ, ਮੈਂ ਤੇ ਆਪਣੇ ਜੋ ਮੇਰੇ ਆ ਮਾਰਕਸ ਹੈਗੇ ਆ ਕਿ ਬਈ ਢੀਂਡਸਾ ਸਾਹਿਬ ਹੋਰਾਂ ਦਾ ਕਹਿੰਦਾ ਬਹੁਤਾ ਫਰਕ ਇਸ ਕਰਕੇ ਨਹੀਂ ਪੈਣਾ ਕਿਉਂਕਿ ਇਹ ਅਜ਼ਮਾਏ ਹੋਏ ਲੀਡਰ ਨੇ, ਅਜ਼ਮਾਏ ਹੋਏ ਲੀਡਰ ਨੇ। ਪਰ ਇਹਨਾਂ ਦੀ ਇੱਕ ਕਮਾਈ ਹੈਗੀ ਆ, ਚਲੋ ਕਿਸੇ ਥਾਂ ਤੇ ਘੱਟ ਕਿਸੇ ਥਾਂ ਤੇ ਉਹ ਥੋੜਾ ਅਸਰ ਹੁੰਦਾ ਹੈ, ਉਹ ਫਾਇਦਾ ਵੀ ਆਪਾਂ ਗਿਣ ਸਕਦੇ ਹਾਂ ਕਿ ਕਿਤੇ ਹੋਏਗਾ। ਪਰ ਓਵਰਆਲ ਜੇ ਆਪਾਂ ਹੁਣ ਰਾਤੋਂ ਰਾਤ ਇਹ ਉਮੀਦ ਕਰਕੇ ਬੈਠਦੇ ਹੋਈਏ ਕਿ ਸਵੇਰ ਚੜ੍ਹਦੇ ਨੂੰ ਸਭ ਕੁਝ ਹੋ ਜਾਏਗਾ, ਉਹ ਠੀਕ ਨਹੀਂ ਹੈ। ਮੈਂ ਇਹ ਨਹੀਂ ਕਹੂੰਗਾ ਕਿ ਕਿਸੇ ਲੀਡਰ ਦੀ ਕੋਈ ਭੂਮਿਕਾ ਹੈ ਨਹੀਂ ਹੁੰਦੀ, ਨਹੀਂ ਹਰੇਕ ਬੰਦਾ, ਮੈਂ ਆ ਤੇ 5-7 ਬੰਦੇ ਤੇ ਪਿੰਡ ਚੋਂ ਮੈਂ ਵੀ ਤੋਰ ਸਕਦਾ, ਜ਼ਿਆਦਾ ਨਹੀਂ, ਮਤਲਬ ਕਿ ਹਰੇਕ ਬੰਦੇ ਦੀ ਇੱਕ ਵੈਲਿਊ ਆ, ਪਰ ਉਹਨੂੰ ਅਸੀਂ ਹੁਣ ਵਧਾ ਚੜਾ ਕੇ ਵੀ ਨਹੀਂ ਕਹਿ ਸਕਦੇ ਕੋਈ ਰਾਤੋਂ ਰਾਤ ਯਾਰ ਪਾਸਾ ਹੀ ਪਲਟਦਾ। ਜੀ ਜੀ। ਤੇ ਮਿੰਟੂ ਜੀ, ਧਨੰਜੇ ਸਿੰਘ ਦੋਸ਼ੀ ਕਰਾਰ ਦਿੱਤੇ ਗਏ, ਕੱਲ ਨੂੰ ਸਜ਼ਾ ਦਾ ਐਲਾਨ ਹੋਣਾ। ਧਨੰਜੇ ਦੇਖੋ, ਧਨੰਜੇ ਦਾ ਅੱਜ ਇੱਥੋਂ ਤੱਕ ਪਹੁੰਚਣਾ, ਇੱਕ ਗੱਲ ਮੈਂ ਬਸ ਮੁੱਕਦੀ ਕਰ ਦੇਵਾਂ ਕਿ ਸਿੱਧੀ ਕਮਾਨ ਅਮਿਤ ਸ਼ਾਹ ਨੇ ਹੱਥ 'ਚ ਲੈ ਲਈ ਹੈ, ਯੋਗੀ ਪਾਸੇ ਹੈ। ਠੀਕ ਹੈ ਜੀ, ਸਿੱਧੂ ਸਾਫ਼ ਖੇਡ ਹੈ। ਧਨੰਜੇ ਬਹੁਤ ਤਗੜਾ ਉੱਥੋਂ ਦਾ ਬਾਹੂਬਲੀ ਆ। 19 ਦਾ ਮਾਮਲਾ, ਉਹਦੇ ਵਿੱਚ ਜਾ ਕੇ ਜਿਹੜਾ ਖੁਦ ਮਦਈ ਸੀ, ਜਿਹਨੂੰ ਚੁੱਕਣ ਦਾ ਕੇਸ ਸੀ ਅਗਵਾਹ ਕਰਨ ਦਾ, ਉਹ ਕਹਿੰਦਾ ਮੈਂ ਤਾਂ ਉੱਥੇ ਮਜ਼ੇ ਲੈਣ ਗਿਆ ਸੀ ਇਹਦੇ ਘਰੇ, ਐਮਪੀ ਸਾਹਿਬ ਨੇ ਤਾਂ ਕੁਝ ਕਿਹਾ ਹੀ ਨਹੀਂ। ਉਹਨੂੰ ਫਿਰ ਵੀ ਜੱਜ ਨੇ ਦੋਸ਼ੀ ਕਰਾਰ ਦੇ ਦਿੱਤਾ। ਜੱਜਾਂ ਦਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਹਿਸਾਬ ਕਿਤਾਬ ਮੂਡ ਕਿਸ ਤਰ੍ਹਾਂ ਦਾ ਹੈ। ਹਾਈ ਕੋਰਟ ਦੇ ਜੱਜ ਉੱਥੇ ਬੰਗਾਲ ਚੋਂ ਕਹਿੰਦੇ ਜੀ ਮੈਂ ਤੇ ਪਾਰਟੀ 'ਚ ਕਿਸੇ 'ਚ ਜਾਣਾ, ਅਸਤੀਫਾ ਭੇਜ ਰਿਹਾ ਜੀ। ਤਾਂ ਮਤਲਬ ਕਿ ਅੱਜ ਦੋਸ਼ੀ ਕਰਾਰ ਦੇ ਦਿੱਤਾ, ਸਜ਼ਾ ਕੱਲ ਨੂੰ ਹੋਣੀ ਹੈ। ਧਨੰਜੇ ਪਿੱਛੇ ਜੇ ਇੱਕ ਬੰਦਾ ਉੱਥੇ ਮਰਿਆ ਸੀਗਾ, ਯੂਪੀ ਦੀ ਰਾਜਨੀਤੀ ਬਾਰੇ ਥੋੜੀ ਜਾਣਕਾਰੀ ਰੱਖੀ ਦੀ ਹੈ, ਉੱਥੇ ਬੰਦਾ ਮਰਿਆ ਸੀ, ਉਹਦੇ 'ਚ ਸਿੱਧਾ ਨਾਂ ਆਇਆ ਸੀ ਧਨੰਜੇ ਦਾ, 25,000 ਦਾ ਨਾਮੀ ਸੀ ਇਹ ਉਹਦੇ 'ਚ। ਠੀਕ ਹੈ ਜੀ। ਤਾਂ ਬਾਵਜੂਦ ਇਸਦੇ ਇਹਦੀ ਵਾਈਫ ਜਿਹੜੀ ਸੀ ਉਹ ਉੱਥੇ ਇਲੈਕਸ਼ਨ ਲੜ ਰਹੀ ਸੀ, ਇਹ ਉੱਥੇ ਕ੍ਰਿਕਟ ਖੇਡ ਰਹੇ ਸੀਗੇ, ਕਿਸੇ ਨੇ ਹੱਥ ਨਹੀਂ ਪਾਇਆ ਕਿਉਂਕਿ ਯੋਗੀ ਸਾਹਿਬ ਦੀ ਮਿਹਰਬਾਨੀ ਸੀ। ਅੱਜ ਧਨੰਜੇ ਸਿੰਘ ਇਸ ਹਾਲਤ 'ਚ, ਕਿਉਂਕਿ ਧਨੰਜੇ ਸਿੰਘ ਨੇ ਜੌਨਪੁਰ ਤੋਂ ਤਾਲ ਠੋਕ ਦਿੱਤੀ, ਇਹਨਾਂ ਨੇ ਕਿਰਪਾ ਸ਼ੰਕਰ ਲਿਆਂਦਾ ਜਿਹਦੇ ਤੇ 36 ਕਿਸਮ ਦੇ ਦੋਸ਼ ਆ। ਮਹਾਰਾਸ਼ਟਰ ਦਾ ਬੰਦਾ ਉਹ, ਮੋਦੀ ਨੇ ਉੱਥੇ ਭੇਜ ਦਿੱਤਾ, ਗੁਜਰਾਤ ਲੋਬੀ ਨੇ, ਇਹਨੇ ਬਗਾਵਤ ਕਰ ਦਿੱਤੀ। ਜਿਵੇਂ ਬਗਾਵਤ ਦਾ ਬਿਗਲ ਵੱਜਿਆ, ਉਹਨਾਂ ਨੇ ਦੇਖ ਲਓ ਆ ਕੀ ਹਿਸਾਬ ਕਿਤਾਬ, ਇਤਫਾਕ ਕਹਿ ਲਓ, ਸਾਕ ਕਹਿ ਲਓ, ਪਤਾ ਨਹੀਂ ਕੀ ਹੈ, ਚੱਲ ਵੀ ਤੁਰਿਆ ਜਾ। ਇੱਕ ਚੀਜ਼ ਹੋਰ ਵਾਪਰੀ ਜੀ ਅੱਜ ਯੂਪੀ ਦੀ ਰਾਜਨੀਤੀ 'ਚ, ਓਮ ਪ੍ਰਕਾਸ਼ ਰਾਜਭਰ ਨੂੰ ਮੰਤਰੀ ਮੰਡਲ 'ਚ ਲੈ ਲਿਆ ਗਿਆ। ਅੱਛਾ, ਠੀਕ ਹੈ। ਜਿਸ ਨੇ ਯੋਗੀ ਬਾਰੇ ਉਹ ਗੱਲਾਂ ਬੋਲੀਆਂ ਕਿ ਜਿਹੜੀਆਂ ਮੈਂ ਇੱਥੇ ਦੱਸ ਨਹੀਂ ਸਕਦਾ। ਇਹ ਦੋ ਘਟਨਾਵਾਂ ਜਿਹਦੀਆਂ ਸਿੱਧਾ ਸੰਕੇਤ ਆ ਕਿ ਯੋਗੀ ਸਾਹਿਬ, ਬਾਬਾ ਜੀ ਜਿਹੜੇ ਆ, ਬਾਬਾ ਬਲਡੋਜ਼ਰ, ਉਹਨਾਂ ਦੇ ਬਲਡੋਜ਼ਰ ਨੂੰ ਉਹਨਾਂ ਨੇ ਕੱਚੇ ਲਾ ਦਿੱਤਾ
ਤੇ ਇਸ ਵੇਲੇ ਸਾਰੀ ਕਮਾਨ ਇਹਨਾਂ ਦੇ ਕੋਲ ਹੈ ਤੇ ਨਾਲੇ ਸੰਕੇਤ ਦੇ ਦਿੱਤਾ ਕਿ ਜੋ ਵੀ ਭੁੜਕੇਗਾ ਉਹ ਨਾਲ ਦੀ ਨਾਲ ਫੁੜਕੇਗਾ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।